ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਤੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। 5307517605 ਤੇ ਕਾਲ ਕਰੋ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਭ ਤੋਂ ਪਹਿਲਾਂ USA ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋ ਕੇ ਹਟੀਆਂ ਆ, ਬਹੁਤ ਸਾਰੇ ਜਿਹੜੇ ਰਿਜ਼ਲਟਸ ਆ ਉਹ ਡਿਕਲੇਅਰ ਹੋ ਚੁੱਕੇ ਹੈਗੇ ਆ। ਕਈ ਹਜੇ ਜਿਹੜੀਆਂ ਰੇਸਿਸ ਆ ਬੜੀਆਂ ਫਸਮੀਆਂ ਆ, ਬਹੁਤ ਜ਼ਿਆਦਾ ਜਿਹੜਾ ਮਾਰਜਨ ਆ ਥਿਨ ਹੈਗਾ, ਉਹ ਡਿਕਲੇਅਰ ਨਹੀਂ ਹੋਇਆ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਿੱਤ ਗਏ ਆ, ਉਹ ਕਨਫਰਮਡ ਆ। ਤੇ ਸੈਨੇਟ ਦੇ ਵਿੱਚ 53 ਰਿਪਬਲਿਕਨਸ ਕਨਫਰਮ ਆ ਰਿਪਬਲਿਕਨ ਤੇ 45 ਡੈਮੋਕ੍ਰੇਟਸ ਆਲਰੇਡੀ 4 ਸੀਟਾਂ ਲੂਜ਼ ਕਰ ਚੁੱਕੇ ਆ ਸੈਨੇਟ 'ਚ, ਤੇ ਰਿਪਬਲਿਕਨਸ ਨੇ 4 ਸੀਟਾਂ ਗੇਨ ਕੀਤੀਆਂ। 2 ਸੀਟਾਂ ਦੇ ਜਿਹੜੇ ਰਿਜ਼ਲਟਸ ਆ ਉਹ ਆਣੇ ਆ, ਐਰੀਜ਼ੋਨਾ ਤੇ ਨਵਾਡਾ, ਤੇ ਬੜੇ ਕਲੋਜ਼ ਹੈਗੇ ਆ। ਪਹਿਲਾਂ ਰਿਪਬਲਿਕਨਸ ਅੱਗੇ ਜਾ ਰਹੇ ਸੀ, ਹੁਣ ਡੈਮੋਕ੍ਰੇਟ ਦੋਨਾਂ ਸੀਟਾਂ ਦੇ ਉੱਤੇ ਅੱਗੇ ਜਾ ਰਹੇ ਆ। US ਹਾਊਸ ਦੀ ਜੇ ਗੱਲ ਕਰਦੇ ਜਾਈਏ, ਹੁਣ ਤੱਕ ਜਿੰਨੇ ਰਿਜ਼ਲਟਸ ਨਿਕਲੇ ਆ, 211 ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਰਿਪਬਲਿਕਨਸ ਆ, 199 ਡੈਮੋਕ੍ਰੇਟਸ ਆ। ਡੈਮੋਕ੍ਰੇਟਸ ਨੇ 2 ਲੂਜ਼ ਕੀਤੀਆਂ, ਰਿਪਬਲਿਕਨਸ ਨੇ 2 ਗੇਨ ਕੀਤੀਆਂ। 218 ਚਾਹੀਦੇ ਆ ਮੈਜੋਰਟੀ ਦੇ ਲਈ। ਸੋ ਸੈਨੇਟ ਦੇ ਵਿੱਚ ਵੀ ਆਲਰੇਡੀ ਮੈਜੋਰਟੀ ਹੋ ਚੁੱਕੀ ਹੈਗੀ ਆ। ਇਹ ਤਾਂ ਜਿਹੜੀ ਲੇਟੈਸਟ ਅਪਡੇਟ ਹੈਗੀ ਆ ਉਹ ਤੁਹਾਡੇ ਸਾਹਮਣੇ ਆ। ਤੇ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜੀਆਂ ਕੁੱਲ ਵੋਟਾਂ ਆ ਉਹਨਾਂ ਦੇ ਵਿੱਚ ਵੀ ਜਿਹੜੇ ਆ ਅੱਗੇ ਚੱਲ ਰਹੇ ਆ 4 ਮਿਲੀਅਨ ਵੋਟਾਂ ਦੇ ਹਿਸਾਬ ਨਾਲ। ਹਾਲਾਂਕਿ ਕੈਲੀਫੋਰਨੀਆ 'ਚ ਹਜੇ ਬਹੁਤ ਵੋਟਾਂ ਕਾਊਂਟ ਹੋਣ ਵਾਲੀਆਂ। ਐਰੀਜ਼ੋਨਾ ਦੇ ਵਿੱਚ ਜਿਹੜੇ ਸੈਨੇਟ ਦੀ ਰੇਸ ਆ ਬੜੀ ਫਸਮੀ ਚੱਲ ਰਹੀ ਹੈਗੀ। ਰੂਬਨ ਗਲੈਗੋ ਡੈਮੋਕ੍ਰੇਟ 13,01,346 ਵੋਟਾਂ ਤੇ ਆ, ਤੇ ਕਰੀ ਲੇਕ 12,57,516 ਤੇ ਆ। ਕੈਲੀਫੋਰਨੀਆ 'ਚ ਸਾਡੇ ਜਿਹੜੇ ਸੈਨੇਟਰ ਨਵੇਂ ਹੁਣ ਐਡਮ ਸ਼ਿਪ ਹੋਣਗੇ, ਕਿਉਂਕਿ ਉਹਨਾਂ ਦਾ ਵੋਟਾਂ ਦਾ ਡਿਫਰੈਂਸ ਕਾਫੀ ਜ਼ਿਆਦਾ ਆ, 57.6% ਤੇ ਸਟੀਵ ਗਾਰਵੀ ਦੇ ਕੋਲ 42.4% ਹੈਗਾ ਆ। ਸੋ ਇਹ ਜਿਹੜੀ ਆ ਇਲੈਕਸ਼ਨ ਦੀ ਅਪਡੇਟ ਸੀ। ਪ੍ਰੋਪੋਜੀਸ਼ਨ 36 ਮੈਜੋਰਟੀ ਦੇ ਵਿੱਚ ਜਿੱਤ ਗਈ ਹੈਗੀ ਆ। ਜੀ ਬਿਲਕੁਲ। ਅਜੇ ਜਿੱਦਾਂ ਤੁਸੀਂ ਦੱਸਿਆ ਵੀ 27 ਜਿਹੜੀਆਂ ਹਾਊਸ ਦੀਆਂ ਰੇਸਿਸ ਆ, ਉਹਨਾਂ ਦਾ ਅਜੇ ਕੋਈ ਨਿਰਣਾ ਨਹੀਂ ਹੋਇਆ। ਡੈਮੋਕ੍ਰੇਟਸ ਨੂੰ ਆਪਣਾ ਕੰਟਰੋਲ ਬਣਾਉਣ ਦੇ ਲਈ ਉਹਦੇ ਵਿੱਚੋਂ 20 ਚਾਹੀਦੀਆਂ ਆ, ਤੇ ਰਿਪਬਲਿਕਨਸ ਨੂੰ 8 ਚਾਹੀਦੀਆਂ ਆ ਮੈਜੋਰਟੀ ਜਿਹੜੀਆਂ ਹਾਸਲ ਕਰਨ ਦੇ ਲਈ। ਸੋ ਜਿੱਦਾਂ ਫਲਿੱਪ ਆਲਰੇਡੀ ਉਹਨਾਂ ਨੇ ਕਈ ਜਿਹੜੀਆਂ 5 ਉਹਨਾਂ ਨੇ ਕੀਤੀਆਂ, 2 ਜਿਹੜੀਆਂ ਡੈਮੋਕ੍ਰੇਟਾਂ ਨੇ ਕੀਤੀਆਂ। ਸੋ ਓਵਰਆਲ ਰਿਪਬਲਿਕਨਸ +3 ਦੇ ਵਿੱਚ ਚੱਲ ਰਹੇ ਆ। ਕੈਲੀਫੋਰਨੀਆ ਦੀਆਂ ਵੀ ਜਿਹੜੀਆਂ 2 ਰੇਸਾਂ ਆ ਉਹ ਬਹੁਤ ਜਿਹੜੀਆਂ ਕਹਿ ਲਓ ਵੀ ਕਲੋਜ਼ਲੀ ਵਾਚ ਕੀਤੀਆਂ ਜਾ ਰਹੀਆਂ। ਜਿਮ ਕੋਸਟਾ ਤੇ ਮਾਈਕਲ ਮੇਅਰ ਵਾਲੀ ਜਿਹੜੀ ਰੇਸ ਆ, ਤੇ ਨਾਲ ਜੌਨ ਡੁਆਰਟੇ ਤੇ ਐਡਮ ਗਰੇ ਵਾਲੀ ਜਿਹੜੀ ਰੇਸ ਆ, ਇਹ ਦੋਨਾਂ ਰੇਸਾਂ ਦੇ ਵਿੱਚ ਅਜੇ ਕੋਈ ਫੈਸਲਾ ਨਹੀਂ ਆਇਆ ਹੈਗਾ। ਲਗਾਤਾਰ ਕਾਊਂਟਿੰਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਆਪਣੇ ਕੋਲ ਤਕਰੀਬਨ 30 ਦਿਨ ਹੋਰ ਨੇ, 38 ਦਿਨ ਆਈ ਥਿੰਕ ਕੁੱਲ, ਜਿਹਦੇ ਵਿੱਚ ਜਿਸ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਦੇ ਨਤੀਜੇ ਜਿਹੜੇ ਆ ਉਹ ਸਰਟੀਫਾਈ ਕੀਤੇ ਜਾਣੇ ਆ। ਰੋਜ਼ਾਨਾ ਹੀ ਜਿਹੜੀਆਂ ਵੋਟਸ ਆ ਉਹਨਾਂ ਦੇ ਵਿੱਚ ਗਿਣਤੀ ਦੇ ਵਿੱਚ ਜਿਹੜਾ ਉਹ ਵਾਧਾ ਹੋ ਰਿਹਾ ਹੈਗਾ ਆ। ਉੱਧਰ ਟਰੰਪ ਹੁਣਾਂ ਨੇ ਜਿਹੜੀ ਆਪਣੀ ਕੈਂਪੇਨ ਦੀ ਮੈਨੇਜਰ ਸੀਗੀ ਸੂਜ਼ਨ, ਉਸ ਨੂੰ ਜਿਹੜੀ ਚੀਫ ਆਫ ਸਟਾਫ ਐਲਾਨ ਦਿੱਤਾ ਹੈਗਾ ਆ।
ਅੱਗੇ ਟ੍ਰਾਂਜੀਸ਼ਨ ਹੁਣ ਕਿੱਦਾਂ ਹੋਣੀ ਆ ਉਹ ਦੇਖਣ ਵਾਲੀ ਗੱਲ ਆ। ਟ੍ਰਾਂਜੀਸ਼ਨ ਦੇ ਲਈ ਜਿਹੜੇ ਕੋਈ ਦਸਤਾਵੇਜ਼ਾਂ ਦੇ ਉੱਤੇ ਸਾਈਨ ਕਰਨੇ ਹੁੰਦੇ ਆ ਉਹ ਅਜੇ ਤੱਕ ਟਰੰਪ ਟੀਮ ਨੇ ਨਹੀਂ ਕੀਤੇ। ਉਹ ਕਹਿੰਦੇ ਵੀ ਜਿੱਦਾਂ ਵੀ ਕੋਈ ਅਪਡੇਟ ਹੋਈ ਆ ਅਸੀਂ ਉਸ ਨੂੰ ਦੱਸਾਂਗੇ। ਤੇ ਬਾਈਡਨ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਕਮਿਊਨੀਕੇਸ਼ਨ ਦੀਆਂ ਜਿਹੜੀਆਂ ਲਾਈਨਸ ਆ ਓਪਨ ਰੱਖੀਆਂ ਨੇ ਤੇ ਜਦੋਂ ਵੀ ਉਹ ਕਰਨਾ ਚਾਹੁੰਦੇ ਆ ਉਹ ਆਪਾਂ ਉਸ ਦੇ ਵਿੱਚ ਅੱਗੇ ਵੱਧ ਸਕਦੇ ਆ। ਕੱਲ ਬਾਈਡਨ ਹੋਣਾ ਨੇ ਵੀ ਸੰਬੋਧਨ ਕੀਤਾ ਸੀਗਾ ਮੁਲਕ ਨੂੰ। ਉਹਨਾਂ ਨੇ ਵੀ ਆਪਣਾ ਭਾਸ਼ਣ ਦਿੱਤਾ ਸੀ ਜਿਸ ਦੇ ਵਿੱਚ ਕਿਹਾ ਵੀ 6 ਜਨਵਰੀ ਨੂੰ ਇਲੈਕਸ਼ਨ ਸਰਟੀਫਾਈ ਹੋਣੀ ਆ ਤੇ 20 ਜਨਵਰੀ ਨੂੰ ਪੀਸਫੁਲ ਟਰਾਂਸਫਰ ਜਿਹੜਾ ਆ ਉਹ ਪਾਵਰ ਦਾ ਜਿਹੜਾ ਹੋਊਗਾ। ਨਵੇਂ ਜਿਹੜੇ ਪ੍ਰੈਜ਼ੀਡੈਂਟ ਆ ਉਹ ਉੱਥੇ ਆ ਕੇ ਜਿਹੜੀ ਸਹੁੰ ਚੱਕ ਕੇ ਆਪਣੇ ਕੰਮ ਕਰਨਗੇ। ਉਧਰ ਟਰੰਪ ਹੁਣਾਂ ਦੀ ਜਿਹੜੀ ਟ੍ਰਾਂਜੀਸ਼ਨ ਟੀਮ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕਹਿੰਦੇ ਵੀ ਸਖਤ ਤੋਂ ਸਖਤ ਜਿਹੜੇ ਐਗਜ਼ੈਕਟਿਵ ਆਰਡਰਸ ਆ ਉਹ ਲਿਖਣ ਦੇ ਵਿੱਚ ਲੱਗੀ ਹੋਈ ਆ। ਮਾਸ ਡੈਪੂਟੇਸ਼ਨ ਦਾ ਕੰਮ ਪਹਿਲੇ ਦਿਨ ਤੋਂ ਜਿਹੜਾ ਉਹ ਸ਼ੁਰੂ ਹੋਣਾ ਆ। ਜਿਹੜੇ ਟਰੰਪ ਹੁਣਾਂ ਦੀ ਟੀਮ ਨੇ ਬਾਰ-ਬਾਰ ਕਿਹਾ। ਸਟੀਫਨ ਮਿਲਰ ਨੂੰ ਸਾਰੇ ਜਣੇ ਜਾਣਦੇ ਹੋਣੇ ਆ, ਜੇ ਨਹੀਂ ਜਾਣਦੇ ਤਾਂ ਉਹ ਯਾਦ ਦਵਾ ਦਿੰਦੇ ਵੀ ਜਿੰਨੀਆਂ ਵੀ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਟਰੰਪ ਹੁਣਾਂ ਦੇ ਕਾਰਜਕਾਲ ਚ ਆਈਆਂ ਸੀ, ਇਮੀਗ੍ਰੇਸ਼ਨ ਦਾ ਸਭ ਤੋਂ ਵੱਡਾ ਜਿਹੜਾ ਐਡਵਾਈਜ਼ਰ ਉਹੀ ਆ। ਉਮਰ ਚਾਹੇ ਉਹਦੀ ਜਿਹੜੀ 40 ਸਾਲ ਆ ਪਰ ਉਹ ਬਹੁਤ ਹੀ ਸਖਤ ਸਟੈਂਡ ਆ ਜਿਹੜਾ ਉਸਦਾ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਉਸ ਤੋਂ ਇਲਾਵਾ ਇਹ ਵੀ ਜਿਹੜਾ ਦੇਖਿਆ ਜਾਊਗਾ ਵੀ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕੀ ਜਿਹੜਾ ਉਹ ਬਣਦਾ, ਹੋਰ ਕਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਆ ਉਹ ਕਰਨਗੇ। ਅਫੋਰਡੇਬਲ ਕੇਅਰ ਐਕਟ ਨੂੰ ਪਿਛਲੀ ਵਾਰ ਇਹ ਕਰਨਾ ਚਾਹੁੰਦੇ ਸੀਗੇ ਪਰ ਉਦੋਂ ਜਿਹੜੇ ਜੌਨ ਮਕੇਨ ਆ ਉਹਨਾਂ ਨੇ ਇਹਨਾਂ ਦੇ ਉਲਟ ਵੋਟ ਪਾ ਕੇ ਇਹਨਾਂ ਦਾ ਜਿਹੜਾ ਸੁਪਨਾ ਆ ਉਹ ਧਰਿਆ ਰਹਿ ਗਿਆ ਸੀਗਾ। ਇਸ ਵਾਰ ਕੰਟਰੋਲ ਹੁਣ ਇਹਨਾਂ ਦੇ ਕੋਲ ਸੈਨੇਟ ਦਾ ਆ ਚੁੱਕਾ ਆ। ਦੇਖਦੇ ਆ ਜੇ ਹਾਊਸ ਦਾ ਵੀ ਕੰਟਰੋਲ ਆਉਂਦਾ ਤੇ ਕੀ ਉਸ ਪਾਸੇ ਵੱਲ ਨੂੰ ਜਿਹਨੂੰ ਓਬਾਮਾ ਕੇਅਰ ਕਹਿ ਦਿੰਦੇ ਆ ਵੀ ਉਸ ਨੂੰ ਇਹ ਖਤਮ ਕਰਦੇ ਆ ਜਾਂ ਨਹੀਂ, ਜਾਂ ਖਤਮ ਤਾਂ ਇਹ ਕਰਨਾ ਚਾਹੁੰਦੇ ਆ। ਸੋ ਦੇਖਦੇ ਆ ਵੀ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲਦੀ ਆ ਜਾਂ ਨਹੀਂ। ਸੋ ਕਾਫੀ ਜਿਹੜੇ ਏਜੰਡੇ ਦੇ ਵਿੱਚ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। 2025 ਪ੍ਰੋਜੈਕਟ ਦਾ ਬਹੁਤ ਰੌਲਾ ਪਿਆ ਸੀਗਾ। ਟਰੰਪ ਉਹਨਾਂ ਨੇ ਆਪਣੇ ਆਪ ਨੂੰ ਉਸ ਪ੍ਰੋਜੈਕਟ ਤੋਂ ਪਰੇ ਕਰਕੇ ਦਿਖਾਇਆ ਸੀਗਾ। ਉਸ ਦੇ ਵਿੱਚੋਂ ਕਿਹੜੀਆਂ ਕੋਈ ਚੀਜ਼ਾਂ ਆ ਜਾਣਗੀਆਂ ਜਾਂ ਨਹੀਂ, ਇਹ ਹੁਣ ਅਗਲੇ 4 ਸਾਲਾਂ ਦੇ ਵਿੱਚ ਹੌਲੀ-ਹੌਲੀ ਆਪਣੇ ਸਾਹਮਣੇ ਨਜ਼ਰ ਆਊਗਾ। ਕੱਲ ਯੂਕਰੇਨ ਦੇ ਜਿਹੜੇ ਜ਼ੈਲੈਂਸਕੀ ਆ ਉਹਨਾਂ ਦੇ ਨਾਲ ਵੀ ਟਰੰਪ ਹੁਣਾਂ ਦੀ ਫੋਨ ਦੇ ਉੱਤੇ ਗੱਲਬਾਤ ਹੋਈ ਆ। ਜ਼ੈਲੈਂਸਕੀ ਖੁਸ਼ ਕਹਿੰਦੇ ਨਜ਼ਰ ਆਏ ਆ ਤੇ ਕਹਿੰਦੇ ਵੀ ਅਸੀਂ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਯੁੱਧ ਆ ਉਹ ਰੁਕ ਸਕਦਾ ਹੈਗਾ ਆ। ਮਿਡਲ ਈਸਟ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾ ਲੈਬਨਾਨ ਦੇ ਨਾਲ ਵੀ ਤੇ ਜੋ ਹਮਾਸ ਦੇ ਨਾਲ ਜੋ ਚੱਲ ਰਿਹਾ ਇਜ਼ਰਾਈਲ ਦਾ, ਉਸ ਨੂੰ ਲੈ ਕੇ ਵੀ ਕਿੱਦਾਂ ਇਹ ਜਿਹੜੀ ਲੜਾਈ ਆ ਬੰਦ ਹੋਊਗੀ, ਇਹ ਹੁਣ ਟਰੰਪ ਹੁਣੀ ਜਿਹੜੇ ਉਹ ਅੱਗੇ ਜਿਹੜੇ ਆ ਕੇ ਦੇਖਣਗੇ। ਸੋ ਪਹਿਲੇ ਦਿਨ ਦੇ ਉੱਤੇ ਤੇ ਪਹਿਲੇ 100 ਦਿਨਾਂ ਦੇ ਉੱਤੇ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੂਗੀ ਵੀ ਟਰੰਪ ਹੁਣੀ ਕਿੱਦਾਂ ਦੇ ਜਿਹੜੇ ਪ੍ਰਸ਼ਾਸਨ ਨੂੰ ਜਿਹੜਾ ਉਹ ਚਲਾਉਣ ਵਾਲੇ ਆ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੋਣੀ ਆ ਵੀ ਬਹੁਤ ਸਾਰੇ ਜਿਹੜੇ ਬਿਊਰੋਕ੍ਰੇਸੀ ਦੇ ਜਿਹੜੀਆਂ ਪੋਜੀਸ਼ਨਸ ਆ ਉਹਨਾਂ ਨੂੰ ਟਰੰਪ ਪੋਲੀਟੀਕਲ ਪੋਜੀਸ਼ਨਸ ਜਿਹੜੀਆਂ ਉਹ ਬਣਾਉਣਾ ਚਾਹੁੰਦੇ ਆ। ਬਾਈਡਨ ਹੁਣਾਂ ਨੇ ਕੁਛ ਉਸ ਚੀਜ਼ਾਂ ਕਰਨ ਤੋਂ ਕੁਛ ਕਹਿ ਲਓ ਵੀ ਕਦਮ ਜਿਹੜੇ ਉਹ ਚੱਕੇ ਸੀਗੇ ਉਹ ਬਚ ਪਾਉਂਦੇ ਆ ਕਿ ਨਹੀਂ, ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਕਿਉਂਕਿ ਉਹੀ ਬਿਊਰੋਕ੍ਰੇਸੀ ਨੂੰ ਟਰੰਪ ਹੁਣੀ ਤੇ ਉਹਨਾਂ ਦੇ ਜਿਹੜੇ ਸਮਰਥਕ ਆ ਡੀਪ ਸਟੇਟ ਦਾ ਜਿਹੜਾ ਉਹ ਨਾਮ ਦਿੰਦੇ ਆ ਤੇ ਉਹਨਾਂ ਨੂੰ ਅਹੁਦਿਆਂ ਨੂੰ ਉਹ ਪੋਲੀਟੀਕਲ ਅਹੁਦਿਆਂ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਆ ਤਾਂ ਜੋ ਉਹਨਾਂ ਦੇ ਜਿਹੜੇ ਲਾਇਲਿਸਟ ਉਹ ਉੱਥੇ ਹੋਣਗੇ ਤੇ ਉਹ ਉਹਨਾਂ ਆਪਣੇ ਹਿਸਾਬ ਦੇ ਨਾਲ ਮਨਮਰਜ਼ੀਆਂ ਕਰਦੇ ਰਹਿਣਗੇ। ਸੋ ਇਹ ਹੋ ਸਕੂਗਾ ਕਿ ਨਹੀਂ, ਇਹ ਹੁਣ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ। ਜਿਹੜੀ ਸੂਜ਼ੀ ਵਾਇਲਸ ਆ ਫਸਟ ਵੂਮਨ ਹੋਊਗੀ ਜਿਹੜੀ ਚੀਫ ਆਫ ਸਟਾਫ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ। ਇਹਦਾ ਨਾਮ ਜ਼ਿਆਦਾ ਲੋਕਾਂ ਨੇ ਸੁਣਿਆ ਨਹੀਂ ਪਰ ਕਹਿੰਦੇ ਵੀ ਬਹੁਤ ਹੀ ਸਟਰੋਂਗ ਵੂਮਨ ਆ। ਪਿਛਲੇ 1970 ਤੋਂ ਲੈ ਕੇ ਰਿਪਬਲਿਕਨ ਪਾਰਟੀਜ਼ ਦੇ ਨਾਲ ਕੰਮ ਕਰ ਰਹੀ ਆ। 67 ਸਾਲਾਂ ਦੀ ਇਹ ਬੀਬੀ ਨੇ ਸਭ ਤੋਂ ਪਹਿਲਾਂ ਰੋਨਾਲਡ ਰੀਗਨ ਜੋ ਪ੍ਰੈਜ਼ੀਡੈਂਟ ਬਣੇ ਸੀ ਉਹਨਾਂ ਦੀ ਜਿੱਤ ਜਿਹੜੀ ਯਕੀਨੀ ਬਣਾਈ ਸੀ। ਉਸ ਤੋਂ ਬਾਅਦ ਫਲੋਰੀਡਾ ਦੇ ਗਵਰਨਰ, ਉਸ ਤੋਂ ਬਾਅਦ ਰਿਕ ਸਕਾਟ, ਬਹੁਤ ਸਾਰੇ ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਨੂੰ ਜਿੱਤਣ ਦੇ ਲਈ ਇਸਨੇ ਬਹੁਤ ਜ਼ਿਆਦਾ ਕਹਿੰਦੇ ਮਿਹਨਤ ਕੀਤੀ ਸੀਗੀ। ਸੋ 1970 ਦੇ ਵਿੱਚ ਰਿਪਬਲਿਕਨ ਪੋਲਿਟਿਕਸ 'ਚ ਆਈ। 1980 ਦੇ ਵਿੱਚ ਜਦੋਂ ਰੋਨਾਲਡ ਰੀਗਨ ਹੁਣੀ ਪ੍ਰੈਜ਼ੀਡੈਂਟ ਬਣੇ ਹੈਗੇ ਆ, ਲੇਟ 20s ਸੀ ਉਸ ਟਾਈਮ ਦੇ ਉੱਤੇ, ਨਿਊ ਜਰਸੀ 'ਚ ਇਹ ਮੂਵ ਹੋ ਗਈ ਸੀ। ਉੱਥੇ ਉਹਨਾਂ ਦੀ ਜਿਹੜੀ ਪੂਰੀ ਹੈਲਪ ਕੀਤੀ ਸੀਗੀ। ਉਸ ਤੋਂ ਬਾਅਦ ਪਿਛਲੇ ਜਿਹੜਾ 2016 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਉਹਨਾਂ ਟਰੰਪ ਹੁਣੀ ਰਨ ਕੀਤੇ ਸੀ ਉਦੋਂ ਵੀ ਇਹਦਾ ਜਿਹੜਾ ਪੂਰਾ ਰੋਲ ਸੀਗਾ। ਇਸ ਤੋਂ ਬਾਅਦ ਰੌਨ ਡਿਸੈਂਟਿਸ, ਰਿਕ ਸਕਾਟ,
ਇਹਨਾਂ ਦੀ ਜਿੱਤ ਯਕੀਨੀ ਬਣਾਉਣ ਦੇ ਵਿੱਚ ਵੀ ਇਸ ਨੇ ਪੂਰੀ ਮਿਹਨਤ ਕੀਤੀ ਸੀ। ਕਹਿੰਦੇ ਬੜੀ ਹੀ ਸੌਫਟ ਸਪੋਕਨ ਆ, ਅੱਗੇ ਕਦੇ ਆਉਂਦੀ ਨਹੀਂ ਫੋਟੋ ਸੈਸ਼ਨ ਦੇ ਵਿੱਚ, ਬਿਹਾਈਂਡ ਦਾ ਸੀਨ ਜਿਹੜੀ ਕੰਮ ਕਰਦੀ ਹੈਗੀ ਆ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਜਿਸ ਦਿਨ ਆਪਣੀ ਜਿੱਤ ਦਾ ਜਿਹੜਾ ਭਾਸ਼ਣ ਦਿੱਤਾ ਸੀ, ਉਸ ਦਿਨ ਇਹ ਕਿਹਾ ਸੀ ਵੀ ਇਹ ਤੁਸੀਂ ਹਮੇਸ਼ਾ ਹੀ ਪਿੱਛੇ ਰਹਿੰਦੇ ਆ, ਵੀ ਮੈਂ ਤੈਨੂੰ ਫੋਰ ਫਰੰਟ ਤੇ ਲੈ ਕੇ ਆਉਣਾ ਚਾਹੁੰਦਾ ਹੈਗਾ, ਸਭ ਤੋਂ ਜਿਹੜੀ ਪਾਵਰਫੁਲ ਪੋਜੀਸ਼ਨ ਹੈਗੀ ਆ ਉਸ ਦੇ ਉੱਤੇ। ਸੋ ਇਹ ਜੋ ਬੀਬੀ ਆ ਪਹਿਲੀ ਵਾਰੀ ਜਿਹੜੀ ਇਸ ਪੋਜੀਸ਼ਨ ਦੇ ਉੱਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਸ ਪੋਜੀਸ਼ਨ ਨੂੰ ਹੈਂਡਲ ਕਰਨ ਜਾ ਰਹੀ ਹੈਗੀ ਜੀ ਬਿਲਕੁਲ। ਸੋ ਵੱਡੀਆਂ ਜਿਹੜੀਆਂ ਚੇਂਜਸ ਜਿੱਦਾਂ ਇਸ ਦੇ ਵਿੱਚ ਆਪਾਂ ਉਹ ਦੱਸ ਰਹੇ ਹਾਂ। ਬਾਕੀ ਹਾਊਸ ਦੇ ਕੰਟਰੋਲ ਨੂੰ ਲੈ ਕੇ ਹੁਣ ਹਰ ਇੱਕ ਦੀ ਜਿਹੜੀ ਉਹ ਨਜ਼ਰ ਉੱਥੇ ਰਹੇਗੀ। ਹੱਲੇ ਵੀ ਜਿਹੜੀ ਪੋਪੂਲਰ ਵੋਟ ਦੇ ਵਿੱਚ ਜਿਹੜੇ ਟਰੰਪ ਹੋਣੀਆਂ 4 ਮਿਲੀਅਨ ਵੋਟਾਂ ਦੇ ਨਾਲ, 4.5 ਮਿਲੀਅਨ ਵੋਟਾਂ ਦੇ ਨਾਲ ਉਹ ਅੱਗੇ ਚੱਲ ਰਹੇ ਹੈਗੇ ਆ। ਉਧਰ ਇੱਕ ਨਵੀਂ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਹੈ, ਘੱਟੋ ਘੱਟ 20 ਸੂਬਿਆਂ ਦੇ ਵਿੱਚ ਕਾਲੇ ਮੂਲ ਦੇ ਤੇ ਬਰਾਊਨ ਜਿਹੜੇ ਰੰਗ ਦੇ ਲੋਕ ਆ ਉਹਨਾਂ ਨੂੰ ਰੇਸਿਸਟ ਟੈਕਸਟ ਜਿਹੜੇ ਆ ਉਹ ਆਉਣੇ ਸ਼ੁਰੂ ਹੋਏ ਆ ਇਲੈਕਸ਼ਨ ਦੇ ਨਤੀਜਿਆਂ ਤੋਂ। ਜਿਹੜਾ ਹੁਣ ਬਾਅਦ ਚ ਕਹਿੰਦੇ ਵੀ ਉਹਨਾਂ ਨੂੰ ਸਲੇਵਰੀ ਦੇ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ ਆ। ਕਹਿੰਦੇ ਵੀ ਉਹਨਾਂ ਨੂੰ ਟੈਕਸਟ ਮੈਸੇਜ ਦੇ ਵਿੱਚ ਰੈਫਰੈਂਸ ਦਿੱਤੇ ਜਾ ਰਹੇ ਆ ਵੀ ਅਸੀਂ ਸਲੇਵ ਜਿਹੜੇ ਆ ਉਹਨਾਂ ਨੂੰ ਗੁਲਾਮ ਜਿਹੜਾ ਬਣਾਉਣਾ ਆ, ਕੈਚ ਕਰਾਂਗੇ ਤੇ ਤੁਹਾਡੇ ਕੋਲ ਕਾਟਨ ਪਿਕ ਕਰਾਉਣਾ ਹੈ, ਕਿਉਂਕਿ ਇਹ ਪਲਾਂਟੇਸ਼ਨਸ ਦੇ ਵਿੱਚ ਜਦ ਸਲੇਵਰੀ ਸੀਗੀ ਤਾਂ ਉਹਨਾਂ ਦੇ ਕੋਲੋਂ ਕਾਟਨ ਜਿਹੜਾ ਆ ਨਰਮਾ ਜਿਹੜਾ ਉਹ ਚੁਗਾਇਆ ਜਾਂਦਾ ਸੀਗਾ। ਸੋ ਉਦਾਂ ਦੇ ਜਿਹੜੇ ਟੈਕਸਟ ਆ ਉਹ ਇਸ ਟਾਈਮ 20 ਸਟੇਟਾਂ ਦੇ ਵਿੱਚ ਕਹਿੰਦੇ ਵੀ ਖਾਸ ਕਰਕੇ ਕਾਲੇ ਮੂਲ ਦੇ ਲੋਕ ਤੇ ਬਰਾਊਨ ਕਲਰ ਦੇ ਲੋਕਾਂ ਨੂੰ ਜਿਹੜੇ ਉਹ ਮਿਲੇ ਆ। ਇਸ ਦੇ ਪਿੱਛੇ ਕਿੰਨੇ ਇਹ ਕੀਤਾ ਆ ਉਸ ਦੀ ਜਿਹੜੀ ਹੁਣ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਉਹ ਐਮਸਟਰਡਮ ਤੋਂ ਆ ਰਹੀ ਹੈ, ਜਿੱਥੇ ਕਹਿੰਦੇ ਪਈ ਯੂਸ਼ ਮੋਲ ਦੇ ਜਿਹੜੇ ਲੋਕ ਸੀਗੇ ਉਹ ਫੁੱਟਬਾਲ ਦੇ ਫੈਨ ਸੀ, ਫੁੱਟਬਾਲ ਦੇ ਮੈਚ ਦੇਖਣ ਗਏ ਸੀ, ਜਿਨ੍ਹਾਂ ਦੇ ਉੱਤੇ ਅਟੈਕ ਕੀਤਾ ਗਿਆ ਹੈਗਾ। ਉਹਨਾਂ ਦੀ ਇੱਕ ਜਾਣੇ ਦੀ ਕੁੱਟਮਾਰ ਹੋਈ ਆ ਤੇ ਪੂਰੇ ਵਰਲਡ ਦੇ ਵਿੱਚ ਪਹਿਲੀ ਨਿਊਜ਼ ਇਹ ਬਣੀ ਹੋਈ ਹੈਗੀ ਆ। ਪਈ ਜੀ ਜਿਹੜੇ ਯੂਸ਼ ਮੂਲ ਦੇ ਲੋਕ ਆ ਉਹਨਾਂ ਨੂੰ ਪੈਲਸਤੀਨੀਅਨ ਲੋਕਾਂ ਵੱਲੋਂ ਜਿਹੜਾ ਕੁੱਟਮਾਰ ਕੀਤਾ ਗਿਆ ਹੈਗਾ। ਐਮਸਟਰਡਮ ਦੇ ਮੇਅਰ ਜਿਹੜੇ ਆ ਉਹਨਾਂ ਨੇ ਮਾਫੀ ਮੰਗੀ ਆ ਵੀ ਇਹ ਜਿਹੜੀ ਚੀਜ਼ ਆ ਇੱਥੇ ਨਹੀਂ ਹੋਣੀ ਚਾਹੀਦੀ ਸੀਗੀ। ਕਹਿੰਦੇ ਵੀ ਜਿਹੜੇ ਬੰਦੇ ਨੂੰ ਕੁੱਟਿਆ ਗਿਆ ਆ ਉਸ ਨੂੰ 10 ਬੰਦੇ ਸੀ ਜਿਹੜੇ ਕਿੱਕ ਕਰ ਰਹੇ ਸੀ। ਕਹਿੰਦੇ ਵੀ ਉਹ ਪੈਲਸਤੀਨ ਨਾਮ ਦਾ ਨਾਮ ਲੈ ਕੇ ਉਹ ਸ਼ਾਊਟ ਕਰ ਰਹੇ ਸੀਗੇ। ਗੈਲ ਬਿਨਿਆਮਿਨ ਤਸ਼ੂਆ 29 ਸਾਲਾਂ ਦਾ, ਉਸਨੇ BBC ਨੂੰ ਦੱਸਿਆ ਵੀ ਉਹ ਕਸੀਨੋ ਦੇ ਬਾਹਰ ਸੀਗਾ ਫੁੱਟਬਾਲ ਮੈਚ ਦੇਖਣ ਤੋਂ ਬਾਅਦ, ਜਿੱਥੇ ਉਸ ਨੂੰ ਘੇਰਿਆ ਗਿਆ ਤੇ ਇਹ ਕਿਹਾ ਗਿਆ ਵੀ ਇਜ਼ਰਾਈਲ ਦੀ IDF ਆ, ਵੀ ਇਜ਼ਰਾਈਲ ਵਾਲੇ ਦੇ ਫੌਜੀ ਹੈਗੇ ਆ ਤੇ ਉਸ ਨੂੰ ਮਾਰਿਆ ਗਿਆ। ਲੱਕਲੀ ਉਹ ਸਰਵਾਈਵ ਕਰ ਗਿਆ ਹੈਗਾ। ਸੋ ਇਸ ਗੱਲ ਦੀ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਨਿੰਦਾ ਹੋ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਥੋੜੀ ਕੈਨੇਡਾ ਵਾਲੀ ਜਿਹੜੀ ਉਹ ਕਰਦੇ ਆ ਵੀ ਕੀ ਲੇਟੈਸਟ ਉਸ ਮਾਮਲੇ ਦੇ ਵਿੱਚ ਚੱਲ ਰਿਹਾ ਆ। ਲੇਟੈਸਟ ਆਈ ਨਿਊਜ਼ ਦੇ ਵਿੱਚ ਹਿੰਦੂ ਸਭਾ ਦਾ ਜਿਹੜਾ ਮੰਦਿਰ ਦਾ ਪੁਜਾਰੀ ਜਿਸ ਨੂੰ ਪਹਿਲਾਂ ਇਹਨਾਂ ਨੇ ਮੁਅੱਤਲ ਕੀਤਾ ਸੀ ਰਜਿੰਦਰ ਪ੍ਰਸਾਦ ਨੂੰ, ਉਹਨੂੰ ਹੁਣ ਬਹਾਲ ਕਰ ਦਿੱਤਾ ਗਿਆ ਆ। ਇਹ ਜਿਹੜੀ ਲੇਟੈਸਟ ਉਸ ਦੇ ਵਿੱਚ ਅਪਡੇਟ ਜਿਹੜੀ ਆਈ ਆ, ਮਧੂਸੂਦਨ ਲਾਮਾ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਹਿੰਦੂ ਸਭਾ ਮੰਦਿਰ ਦੇ, ਜਿੱਥੇ ਬਾਹਰ ਜਿੱਥੇ ਪ੍ਰੋਟੈਸਟ ਕਰਨ ਗਏ ਸੀਗੇ ਸਿੱਖ, ਉਸ ਤੋਂ ਬਾਅਦ ਦੇ ਵਿੱਚ ਹੱਥਾਪਾਈ ਜਿਹੜੀ ਹੋਈ ਸੀ, ਕੁੱਟਮਾਰ ਜਿਹੜੀ ਉਹ ਹੋਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਉੱਥੋਂ ਦੇ ਭਾਰਤੀ ਰਾਸ਼ਟਰਵਾਦੀ ਕੱਟੜਾਂ ਨੇ ਜਿਹੜਾ ਉੱਥੇ ਕੀਤਾ ਸੀ ਉਹ ਆਪਣੇ ਸਾਹਮਣੇ ਸੀਗਾ। ਲੋਕਾਂ ਦੀਆਂ ਗੱਡੀਆਂ ਭੰਨੀਆਂ, ਲੋਕਾਂ ਨੂੰ ਡਰਾਇਆ, ਗੁਰਦੁਆਰੇ ਨੂੰ ਜਿਹੜਾ ਉਹ ਉਹਨਾਂ ਨੇ ਘੇਰਾ ਪਾ ਲਿਆ, ਹਮਲਾ ਕਰਨ ਦੀਆਂ ਜਿਹੜੀਆਂ ਪੂਰੀਆਂ ਵਿਉਂਤਬੰਦੀਆਂ ਹੋ ਗਈਆਂ, ਪੈਟਰੋਲ ਬੰਬ ਜਿਹੜੇ ਉਹ ਸੁੱਟਣ ਦੀਆਂ ਗੱਲਾਂ ਗੁਰੂ ਘਰ ਦੇ ਉੱਤੇ ਹੋਈਆਂ। ਰੌਨ ਬੈਨਰਜੀ ਵਰਗਾ ਜਿਹੜਾ ਇੱਕ ਕੱਟੜਪੰਥੀ ਹਿੰਦੂ ਅੱਤਵਾਦੀ ਆ, ਉਹ ਕਹਿ ਰਿਹਾ ਸੀਗਾ ਵੀ ਗੁਰੂ ਘਰਾਂ ਦੇ ਉੱਤੇ ਜਿਹੜੇ ਆ ਉਹ ਇੰਡੀਅਨ ਆਰਮੀ ਨੂੰ ਆ ਕੇ ਬੰਬ ਜਿਹੜੇ ਆ ਉਹ ਸੁੱਟਣੇ ਚਾਹੀਦੇ ਆ। ਉਹਨੂੰ ਜਿਹੜਾ ਹੁਣ ਉਹਨੂੰ ਵੀ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਆ। ਬਹੁਤ ਸਾਰੇ ਜਿਹੜੇ ਇਹ ਭਾਰਤੀ ਰਾਸ਼ਟਰਵਾਦ ਦੇ ਕਹਿ ਲਓ ਵੀ ਉਸ ਦੀ ਲਪੇਟ ਦੇ ਵਿੱਚ ਆਏ ਲੋਕ ਆ, ਉਹ ਇਹ ਕਾਰਜ ਕਰਨ ਦੇ ਵਿੱਚ ਮੋਹਰੇ ਹੋਏ ਸੀਗੇ ਤੇ ਹੁਣ ਉਹਨਾਂ ਨੂੰ ਲਗਾਤਾਰ ਫੜਿਆ ਜਾ ਰਿਹਾ ਆ। ਜਿਨ੍ਹਾਂ ਨੇ ਪੈਟਰੋਲ ਬੰਬ ਸਿੱਟਣ ਵਾਲੀਆਂ ਗੱਲਾਂ ਕੀਤੀਆਂ ਸੀ, ਅਰਪਿਤ ਕਰਕੇ ਸ਼ਾਇਦ ਨਾਮ ਸੀ ਉਸ ਮੁੰਡੇ ਦਾ, ਉਹ ਗਰੁੱਪ ਦਾ ਐਡਮਿਨ ਸੀਗਾ WhatsApp ਗਰੁੱਪ ਦਾ, ਜਿਹਦੀਆਂ ਵੀਡੀਓਜ਼ ਜਿਹੜੀਆਂ ਉਹ ਬਾਅਦ ਚ ਬਹੁਤ ਆਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ। ਉਹਨੂੰ ਕਹਿੰਦੇ ਵੀ ਗ੍ਰਿਫਤਾਰੀ ਦੇ ਉਹਦੇ ਵਾਰੰਟ ਜਿਹੜੇ ਉਹ
ਜਾਰੀ ਕਰ ਦਿੱਤੇ ਗਏ ਆ। ਸੋ ਨਾਲ ਦੇ ਨਾਲ ਉਹਨਾਂ ਲੋਕਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਜਿਹੜੀਆਂ ਉਹ ਗਰੁੱਪਾਂ ਦੇ ਵਿੱਚ ਆਡੀਓ ਆ ਰਹੀਆਂ ਸੀਗੀਆਂ, ਜਿਹੜੀਆਂ ਫੋਟੋਜ਼ ਆ ਰਹੀਆਂ ਸੀਗੀਆਂ, ਜੋ ਉਹਦੇ ਸਕਰੀਨਸ਼ਾਟ ਆ ਉਹ ਬਾਹਰ ਜਿਹੜੇ ਉਹ ਘੱਲੇ ਹੈਗੇ ਆ। ਸੋ ਇਹ ਜਿਹੜੇ ਇਸ ਟਾਈਮ ਬਰੈਂਪਟਨ ਦੇ ਵਿੱਚ ਜਿਹੜੇ ਹਿੰਦੂ ਕੱਟੜਪੰਥੀ ਆ, ਭਾਰਤੀ ਰਾਸ਼ਟਰਵਾਦੀ ਆ, ਉਹਨਾਂ ਨੇ ਜਿਹੜੀਆਂ ਬੱਚਿਆਂ ਵਾਲੀਆਂ, ਔਰਤਾਂ ਵਾਲੀਆਂ ਗੱਡੀਆਂ ਦੀ ਜਦੋਂ ਭੰਨ-ਤੋੜ ਕੀਤੀ ਸੀ, ਉਹਨਾਂ ਤੇ ਹਮਲੇ ਕੀਤੇ ਸੀਗੇ, ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਆਈਆਂ ਸੀਗੀਆਂ। ਹੁਣ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਹਿੰਦੂ ਸਭਾ ਵੱਲੋਂ ਇਹ ਕੰਮ ਕੀਤਾ ਗਿਆ ਆ ਵੀ ਉਸ ਪੁਜਾਰੀ ਨੂੰ ਦੁਬਾਰਾ ਬਹਾਲ ਕਰਨ ਦਾ, ਆਈ ਥਿੰਕ ਇਹ ਇੱਕ ਵਾਰੀ ਫੇਰ ਸਿੱਖਾਂ ਨੂੰ ਉਕਸਾਉਣ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਵੀ ਸਿੱਖ ਕਿਤੇ ਦੁਬਾਰਾ ਉਸ ਚੀਜ਼ ਦਾ ਵਿਰੋਧ ਕਰਨ ਦੇ ਲਈ ਉੱਥੇ ਜਾਣਗੇ ਤਾਂ ਫਿਰ ਉਹ ਚੀਜ਼ ਨੂੰ ਜਿਹੜਾ ਉਹ ਪੇਸ਼ ਕਰਕੇ, ਪੁੱਠਾ ਪੇਸ਼ ਕਰਕੇ ਜਿਹੜਾ ਉਹ ਦੱਸਿਆ ਜਾ ਸਕਦਾ। ਸੋ ਸਿੱਖਾਂ ਨੂੰ ਹੁਣ ਇਹ ਚੀਜ਼ ਤੋਂ ਥੋੜਾ ਜਿਹਾ ਸ਼ਾਂਤਮਈ ਢੰਗ ਦੇ ਨਾਲ, ਸੰਜਮ ਦੇ ਵਿੱਚ ਰਹਿ ਕੇ ਇਹਦਾ ਗੁਰੇਜ਼ ਕਰਨਾ ਚਾਹੀਦਾ ਹੈ। ਤੁਹਾਨੂੰ ਫਸਾਉਣ ਦੇ ਲਈ ਕੁੰਡੀ ਜਿਹੜੀ ਉਹ ਪਾ ਰਹੇ ਆ, ਸੋ ਕੁੰਡੀ 'ਚ ਫਸੋ ਜਿਹੜਾ ਉਹ ਨਾ। ਪੀਲ ਪੁਲਿਸ ਦੇ ਬਰੈਂਪਟਨ ਜਿਹੜੇ ਆ ਉਹ ਬਰੈਂਪਟਨ ਵਾਲੇ ਜਿਹੜੇ ਅਧਿਕਾਰੀ ਆ ਉਹ ਇਸ ਟਾਈਮ ਬੜੇ ਧਿਆਨ ਦੇ ਨਾਲ ਇਸ ਚੀਜ਼ ਨੂੰ ਦੇਖ ਰਹੇ ਆ। ਇੰਡੀਆ ਦਾ ਮੀਡੀਆ ਅਜੇ ਵੀ ਉੱਥੇ ਹਿੰਦੂ ਜਿਹੜੇ ਮੰਦਿਰ ਦੇ ਉੱਤੇ ਹਮਲੇ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜਾ ਉਹ ਪੇਸ਼ ਕਰੀ ਜਾ ਰਿਹਾ ਹੈਗਾ ਆ, ਪਰ ਜੋ ਬਾਅਦ ਦੇ ਵਿੱਚ ਭਾਰਤੀ ਕੱਟੜਪੰਥੀਆਂ ਨੇ, ਰਾਸ਼ਟਰਵਾਦੀਆਂ ਨੇ ਉੱਥੇ ਜਿਹੜਾ ਉਹ ਕੀਤਾ ਆ, ਉਹਦੀ ਜਿਹੜੀ ਉਹ ਚਰਚਾ ਕਰਨ ਤੋਂ ਬਿਲਕੁਲ ਹੀ ਉਹ ਗੁਰੇਜ਼ ਕਰ ਰਹੇ ਆ। ਕਿਸ ਤਰੀਕੇ ਦੇ ਨਾਲ ਬੰਬ ਸੁੱਟਣ ਦੀਆਂ ਗੱਲਾਂ, ਉਹਦੇ ਵਿੱਚ ਜਿਹੜੀਆਂ ਆਡੀਓਜ਼ ਇਹ ਵੀ ਹਰਜੋਤ ਸਿੰਘ ਜੀ ਆ ਰਹੀਆਂ, ਉਹ ਕਹਿੰਦੇ ਵੀ ਹੁਣ ਤਾਂ ਸਾਨੂੰ ਜਿਹੜੇ ਹਿੰਦੂ ਮੰਦਿਰ ਵਾਲਿਆਂ ਨੇ ਜਾਂ ਇਦਾਂ ਦੇ ਜਿਹੜੇ ਅਧਿਕਾਰੀ ਆ ਜਾਂ ਜਿਹੜੇ ਉਹਨਾਂ ਦੇ ਲੀਡਰ ਆ ਸੋ ਕਾਲਡ, ਉਹਨਾਂ ਨੇ ਸਾਨੂੰ ਵਕੀਲ ਕਰਕੇ ਦੇ ਦਿੱਤਾ। ਕਹਿੰਦੇ ਵੀ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਜਿੱਥੇ ਵੀ ਹਰਿਆਣਵੀ ਜਾਂ ਉਹਨਾਂ ਮੁੰਡਿਆਂ ਦੀਆਂ ਫੋਟੋਆਂ ਆ ਰਹੀਆਂ ਜਿਹੜੇ ਇਸ ਹਿੰਸਾ 'ਚ ਸ਼ਾਮਲ ਸੀਗੇ, ਉਹ ਫੋਟੋਜ਼ ਨੂੰ, ਉਹ ਵੀਡੀਓ ਨੂੰ, ਉਸ ਪੋਸਟ ਨੂੰ ਰਿਪੋਰਟ ਕਰੋ ਤਾਂ ਜੋ ਜਿਹੜੀਆਂ ਜਨਤਕ ਜਿਹੜੀਆਂ ਉਹ ਨਾ ਹੋ ਸਕਣ। ਪਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਵਕੀਲ ਕਰਕੇ ਦਿੱਤਾ ਤੇ ਫ੍ਰੀ ਦੇ ਵਿੱਚ ਉਹ ਉਹਨਾਂ ਦੇ ਲਈ ਜਿਹੜਾ ਉਹ ਵਕਾਲਤ ਜਿਹੜੀ ਉਹ ਕਰੇਗਾ। ਪਰ ਇਸ ਟਾਈਮ ਪੀਲ ਪੁਲਿਸ ਬਹੁਤ ਜਿਹੜੇ ਵੱਡੇ ਪੱਧਰ ਦੇ ਉੱਤੇ ਉਹਨਾਂ ਅਪਰਾਧੀਆਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਆ ਜਿਨ੍ਹਾਂ ਨੇ ਗੁਰੂ ਘਰਾਂ ਦੇ ਉੱਤੇ ਹਮਲਿਆਂ ਕਰਨ ਦੀ ਜਿਹੜੀ ਉਹ ਵਿਉਂਤਬੰਦੀਆਂ ਘੜ ਰਹੇ ਸੀ, ਜਿਹੜੇ ਕਹਿ ਰਹੇ ਸੀ ਵੀ ਹਥਿਆਰ ਲੈ ਕੇ ਆਓ, ਜਿਹੜੇ ਕਹਿ ਰਹੇ ਸੀਗੇ ਵੀ ਬੰਬਾਂ ਦੇ ਨਾਲ ਜਿਹੜਾ ਉੱਥੇ ਪੈਟਰੋਲ ਬੰਬ ਬਣਾ ਕੇ ਪੁਲਿਸ ਦੇ ਉਹਦੇ ਉੱਤੇ, ਗੁਰੂ ਘਰਾਂ ਦੇ ਉੱਤੇ ਜਿਹੜਾ ਉਹ ਸੁੱਟਿਆ ਜਾਵੇ, ਤੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਉੱਥੇ ਭੰਨ ਤੋੜ ਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਉਹ ਕੀਤਾ ਸੀ। ਸੋ ਦੰਗਾਈ ਮਾਹੌਲ ਜੋ ਉੱਥੇ ਮੌਬ ਲਿੰਚਿੰਗ ਮੋਦੀ ਦੇ ਇੰਡੀਆ ਦੇ ਵਿੱਚ ਹੁੰਦੀ ਆ, ਉਹੀ ਚੀਜ਼ ਜਿਹੜੀ ਉਹ ਇੱਥੇ ਦੇਖਣ ਨੂੰ ਜਿਹੜੀ ਉਹ ਮਿਲੀ ਹੈਗੀ ਆ ਇਸ ਜਿਹੜੇ ਭਾਰਤੀ ਰਾਸ਼ਟਰਵਾਦੀਆਂ ਦੇ ਦੁਆਰਾ। ਜੀ, ਸੋ ਬਿਲਕੁਲ ਉਸ ਦਿਨ ਵੀ ਅਸੀਂ ਖਬਰ ਸਾਂਝੀ ਕੀਤੀ ਸੀ ਭਈ ਮੰਦਿਰ ਦੇ ਉੱਤੇ ਜਿਹੜਾ ਪ੍ਰੋਟੈਸਟ ਹੋਇਆ ਸੀ, ਉਹ ਕਹਿੰਦੇ ਪ੍ਰੋਟੈਸਟਰ ਜਿੰਨੇ ਸੀ ਆਪਣੇ, ਕਹਿੰਦੇ ਵੀ ਅਸੀਂ ਪਰਮਿਸ਼ਨ ਲੈ ਕੇ ਗਏ ਸੀ। ਬਾਅਦ ਦੇ ਵਿੱਚ ਜਦੋਂ ਮੰਦਿਰ ਵਿੱਚ ਜਿਹੜਾ ਇਕੱਠ 900,000 ਬੰਦੇ ਦਾ, ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਜੰਗ ਮੁੰਡੇ ਜਿਹੜੇ ਆ ਉੱਥੇ ਇਕੱਠੇ ਕੀਤੇ ਕਿੱਦਾਂ, ਉੱਥੇ ਕੌਂਸਲੇਟ ਆਇਆ ਸੀ। ਸੋ ਆਪਾਂ ਸਾਰਿਆਂ ਨੂੰ ਬੜੇ ਧਿਆਨ ਨਾਲ ਚੱਲਣਾ ਚਾਹੀਦਾ ਸੀ। ਸੋ ਜਿਹੜੀ ਗੱਲ ਦਾ ਡਰ ਉਹੀ ਉਹ ਬਦਨਾਮੀ ਕਰਦੇ। ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ ਨੇ ਸਟੇਟਮੈਂਟ ਦੇ ਦਿੱਤੀ ਵੀ ਮੰਦਿਰ ਤੇ ਹਮਲਾ ਹੋਇਆ। ਕਿਤੇ ਵੀ ਮੰਦਿਰ ਦੀ ਕਿਸੇ ਵੀ ਮਾੜੀ ਜਿਹੀ ਵੀ ਚੀਜ਼ ਨੂੰ ਹਿੱਟ ਕਰਨ ਦੀ ਕੋਈ ਗੱਲ ਨਹੀਂ ਆਈ ਹੈਗੀ। ਦੂਸਰੇ ਨੰਬਰ ਤੇ ਫਿਰ ਇੰਡੀਆ ਦਾ ਫੋਰਨ ਮਿਨਿਸਟਰ ਉਹ ਕਹਿ ਰਿਹਾ, ਰਵੀ ਸ਼ੰਕਰ ਵਰਗੇ ਜਿਹੜੇ ਧਾਰਮਿਕ ਲੀਡਰ ਆ ਉਹ ਕਹਿ ਰਹੇ ਆ ਵੀ ਮੰਦਿਰ ਤੇ ਹਮਲਾ ਹੋ ਗਿਆ। ਸੋ ਅਲਟੀਮੇਟਲੀ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਗਮੀਤ ਸਿੰਘ, ਜਿਹੜੇ ਐਨਡੀਪੀ ਦੇ ਲੀਡਰ, ਹੋਰ ਉਹਨਾਂ ਨੂੰ ਵੀ ਸਟੇਟਮੈਂਟ ਜਾਰੀ ਕਰਨੀ ਪਈ ਕਿ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਇਦਾਂ ਦਾ ਜਿਹੜਾ ਆ ਉਹ ਨਹੀਂ ਹੋਣੀ ਚਾਹੀਦੀ ਲੜਾਈ ਝਗੜਾ, ਜਦ ਕਿ ਧਾਰਮਿਕ ਜਗ੍ਹਾ ਦੇ ਉੱਤੇ ਨਹੀਂ ਹੋਇਆ ਸੀ। ਐਕਚੁਅਲੀ ਪ੍ਰੋਟੈਸਟਰ ਵੀ ਜਿਹੜੇ ਉਹ ਗਏ ਤਾਂ ਸੀਗੇ ਕੌਂਸਲੇਟ ਦੇ ਅਗੇਂਸਟ ਹੀ, ਪਰ ਜਿਸ ਤਰ੍ਹਾਂ ਆਪਾਂ ਵੀ ਉਦਣ ਕਿਹਾ ਸੀ ਵੀ ਨਹੀਂ ਜਾਣਾ ਚਾਹੀਦਾ ਸੀ ਮੰਦਿਰ ਦੇ ਬਾਹਰ, ਪਰ ਸਾਡੇ ਉਲਟੇ ਹੀ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਹੋਇਆ। ਸਾਡਾ ਅੱਜ ਦੀ ਜਿਹੜੇ ਖਬਰ ਕਰਨ ਦਾ ਮਕਸਦ ਇਹ ਆ ਭਈ ਕੈਨੇਡਾ 'ਚ ਤਾਂ ਜੋ ਹੋਇਆ ਹੀ ਹੋਇਆ, ਹੁਣ ਸਾਰਾ ਉੱਥੇ ਸੱਚ ਬਾਹਰ ਆ ਗਿਆ। ਉਹਨਾਂ ਨੇ ਬਹੁਤ ਸਾਰੇ ਹਿੰਦੂ ਲੋਕ ਜਿਹੜੇ ਆ ਉਹ ਅਰੈਸਟ ਵੀ ਕੀਤੇ ਹੈਗੇ ਆ, ਜਿਹੜੇ ਹੇਟ ਸਪੀਚਸ ਕਰ ਰਹੇ ਸੀ, ਜਿਹੜੇ ਕਹਿ ਰਹੇ ਸੀ ਵੀ 5 ਕਿਰਪਾਨਾਂ ਅਸੀਂ ਦੇਵਾਂਗੇ, ਕੇਸ ਅਸੀਂ ਲੜਾਂਗੇ, ਉਹ ਕਈ ਫੜੇ ਵੀ ਗਏ ਹੈਗੇ ਆ। ਉਹਨਾਂ ਨੇ ਕਾਰਾਂ ਦੀਆਂ ਭੰਨ ਤੋੜ ਕੀਤੀਆਂ, ਸਾਰਾ ਕੁਝ। ਜਦੋਂ ਗੁਰੂ ਘਰ ਨੂੰ ਘੇਰਿਆ ਗਿਆ 900 ਤੋਂ ਵੱਧ ਲੋਕਾਂ ਵੱਲੋਂ, ਕਿਸੇ ਤਰ੍ਹਾਂ ਦਾ ਵੀ ਸਿੱਖਾਂ ਨੇ ਕੋਈ ਅੰਦਰੋਂ ਉਹਨਾਂ ਦੇ ਨਾਲ ਲੜਾਈ ਝਗੜੇ ਦੀ ਗੱਲ ਨਹੀਂ ਕੀਤੀ। ਸੋ ਇਹ ਇੱਕ ਬਹੁਤ ਵੱਡੀ ਇਨਸੀਡੈਂਟ ਬਣੀ। ਉਸ ਇਨਸੀਡੈਂਟ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਕੀ ਵਾਪਰਿਆ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਤਾਂ ਆਪਾਂ ਤੁਹਾਨੂੰ ਦੱਸੀ ਸੀ ਪਿਛਲੇ ਸਮਿਆਂ 'ਚ ਉਹਨਾਂ ਨੇ ਕੀ ਕੀਤਾ। ਅਮਰੀਕਾ ਦੇ ਵਿੱਚ ਬੇ ਏਰੀਏ ਦੇ ਵਿੱਚ ਇੱਕ ਹੋਰ ਆਰਗੇਨਾਈਜੇਸ਼ਨ ਆ, ਅਮਰੀਕਨਸ ਫॉर ਹਿੰਦੂਸ।
ਸੋ ਅਮਰੀਕਨਸ ਫॉर ਹਿੰਦੂ ਨੇ ਇੱਕ ਲੈਟਰ ਜਾਰੀ ਕੀਤਾ ਹੈਗਾ ਆ। ਰਾਜਕਨਵੀਰ ਸਿੰਘ ਜੀ ਟਰਾਈ ਕਰਿਓ ਜੇ ਆਪਾਂ ਉਹ ਦਿਖਾ ਹਾਂਜੀ, ਸਕਦੇ ਆਪਣੇ ਹੋਈਏ ਨਾਲ ਮੈਂ ਸ਼ੋ ਜੀ। ਕਰ ਰਿਹਾ ਜਿਹੜੇ ਸਾਡੇ ਸੋ ਵੀਡੀਓ ਦੇ ਵਿੱਚ ਨੇ ਜੀ। ਉਹ ਇਹ ਕਹਿ ਰਹੇ ਆ, ਜੋ ਲੈਟਰ ਉਹਨੇ ਜਾਰੀ ਕੀਤਾ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਦੇ ਵਿੱਚ ਮੰਦਿਰ ਤੇ ਅਟੈਕ ਕੀਤਾ ਗਿਆ, ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ, ਜਿਹਦੇ ਕਰਕੇ ਜਿਹੜੇ ਹਿੰਦੂ ਕਮਿਊਨਿਟੀ ਪੂਰੀ ਦੁਨੀਆ ਦੇ ਵਿੱਚ ਬਹੁਤ ਦੁੱਖ ਵਿੱਚ ਆ। ਕਹਿੰਦੇ ਵੀ ਜਿਹੜੇ ਉੱਥੇ ਸਿਰਫ ਭਗਤੀ ਕਰਨ ਆਇਓ ਸੀ, ਸੇਵਾ ਸਿਮਰਨ ਕਰਨ ਆਇਓ ਸੀ, ਉਹਨਾਂ ਦੇ ਉੱਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ। ਜਿੰਨੀਆਂ ਵੀ ਵੀਡੀਓਜ਼ ਆਈਆਂ ਉਹ ਤੁਸੀਂ ਦੇਖ ਲਓ ਵੀ ਕਿੰਨੀ ਕੁ ਉਹ ਭਗਤੀ ਜਾਂ ਸੇਵਾ ਸਿਮਰਨ ਕਰਨ ਆਇਓ ਸੀ। ਕਹਿੰਦੇ ਵੀ ਇਹ ਬਹੁਤ ਜ਼ਿਆਦਾ ਡਿਸਟਰਬਿੰਗ ਹੈਗੀ ਆ। ਮਿਸਗਾਈਡਡ ਜਿਹੜੇ ਸਿੱਖ ਸੈਪਰੇਟਿਸਟ ਜਿਨ੍ਹਾਂ ਦੇ ਕੋਲ ਬਹੁਤ ਸਟਿੱਕਾਂ ਸੀਗੀਆਂ, ਖਾਲਿਸਤਾਨ ਦੇ ਝੰਡੇ ਸੀ, ਉਹਨਾਂ ਨੇ ਮੰਦਿਰ ਦੇ ਉੱਤੇ ਅਟੈਕ ਕੀਤਾ। ਅਨਆਰਮਡ ਡਿਵੋਟੀਜ਼ ਜਿਹੜੇ ਸੀ ਉਹਨਾਂ ਤੇ ਅਟੈਕ ਕੀਤਾ, ਜਦ ਕਿ ਪੀਲ ਪੁਲਿਸ ਜਿਹੜੀ ਕੈਨੇਡਾ ਦੀ ਪੁਲਿਸ ਆ ਉਹਨਾਂ ਵੱਲੋਂ ਸਟੇਟਮੈਂਟ ਆਈ ਆ ਵੀ ਮੰਦਿਰ ਦੇ ਵਿੱਚ ਜਿਹੜੇ ਬੰਦੇ ਸੀ ਬਾਅਦ ਚ ਉਹ ਸਿੱਖਾਂ ਦੇ ਗੁਰਦੁਆਰੇ ਵੱਲ ਗਏ, ਉਹਨਾਂ ਦੇ ਕੋਲ ਹਥਿਆਰ ਸੀ, ਸਿੱਖਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ ਜਿਹੜੇ ਬਾਹਰ ਪ੍ਰੋਟੈਸਟ ਕਰ ਰਹੇ ਸੀਗੇ। ਸੋ ਹੁਣ ਉਹਨਾਂ ਨੇ ਪੂਰਾ ਉਹ ਚ ਦੱਸਿਆ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਜਸਟਿਨ ਟਰੂਡੋ ਵੀ ਬੋਲਿਆ ਹੈਗਾ ਆ ਐਕਸਟ੍ਰੀਮਿਸਟ ਗਰੁੱਪਸ ਦੇ ਅਗੇਂਸਟ। ਤੇ ਅਸੀਂ ਹੁਣ ਅਮਰੀਕਾ ਦੇ ਜਿਹੜੇ ਯੂਐਸ ਕਾਂਗਰਸ ਆ ਉਹਨੂੰ ਰਿਕੁਐਸਟ ਕਰਦੇ ਹੈਗੇ ਆ ਵੀ ਇਦਾਂ ਦੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਐਕਟ ਕੀਤਾ ਜਾਵੇ ਤਾਂ ਕਿ ਅਮਰੀਕਾ ਦੇ ਵਿੱਚ ਇਦਾਂ ਦਾ ਨਾ ਵਾਪਰੇ। ਕਹਿੰਦੇ ਪਈ ਯੂਐਸ ਸਪੋਰਟ ਇਜ਼ ਐਸੈਂਸ਼ੀਅਲ for ensuring the safety, peace and security of all communities. We urge Congress to join in condemning this horrific act. ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਹਰ ਇੱਕ ਬੰਦਾ ਆਪਣੇ ਆਪਣੇ ਕਾਂਗਰਸਮੈਨ ਸੈਨੇਟਰ ਨੂੰ ਕੰਟੈਕਟ ਕਰੇ ਵੀ ਆਹ ਕੁਝ ਸਿੱਖਾਂ ਨੇ ਕੈਨੇਡਾ 'ਚ ਕੀਤਾ। ਹੁਣ ਸਿੱਖ ਜਿਹੜੇ ਆ ਉਹ ਸੁੱਤੇ ਪਏ ਆ। ਸੋ ਸਾਡਾ ਐਜ਼ ਏ ਮੀਡੀਆ ਤੁਹਾਨੂੰ ਖਬਰ ਦੱਸਣਾ ਹੁੰਦਾ ਹੈ ਭਈ ਆਹ ਕੁਝ ਵਾਪਰਿਆ ਤੇ ਐਕਟ ਕਰੋ, ਨਾ ਕਿ ਤੁਸੀਂ ਐਗਰੀ ਨਹੀਂ ਕਰਦੇ ਸਾਡੀ ਖਬਰ ਨਾਲ ਸਾਨੂੰ ਹੀ ਗਾਲਾਂ ਕੱਢੀ ਜਾਓ। ਸੋ ਹੁਣ ਆਹ ਖਬਰ ਤੁਹਾਡੇ ਨਾਲ ਸਾਂਝੀ ਕਰਤੀ ਆ। ਹੁਣ ਆਪ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਕਿਸੇ ਕਾਂਗਰਸਮੈਨ ਨੂੰ, ਕਿਸੇ ਸੈਨੇਟਰ ਨੂੰ, ਕਿਸੇ ਲੋਕਲ ਆਫਿਸ ਨੂੰ ਕੰਟੈਕਟ ਕੀਤਾ ਵੀ ਭਈ ਆਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹ ਝੂਠ ਫੈਲਾ ਰਹੀਆਂ ਹੈਗੀਆਂ ਆ। ਹਮਲਾ ਤਾਂ ਉੱਥੇ ਦੇ ਜਿਹੜੇ ਹਰਿਆਣਵੀ ਜਿਹੜੇ ਮੁੰਡੇ ਸੀ, ਨੌਜਵਾਨ ਸੀ, ਉਹਨਾਂ ਵੱਲੋਂ ਗੁਰਦੁਆਰੇ ਤੇ ਕੀਤਾ ਗਿਆ, ਝੂਠੀ ਜਿਹੜੀ ਖਬਰ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਦੇਖੋ ਬਿਹਾਈਂਡ ਦਾ ਸੀਨ ਚੁੱਪ ਚੁਪੀਤੇ ਉਹ ਕੰਮ ਕਰ ਰਹੇ ਹੈਗੇ ਆ। ਤੇ ਆਪਾਂ ਜਿਹੜੇ ਆ ਜਿੰਦਾਬਾਦ ਮੁਰਦਾਬਾਦ ਕਰਕੇ ਜਿਹੜੇ ਆ, ਜਾਂ ਆਪਾਂ ਮੰਨ ਲਓ ਵੀ ਪੰਜਾਬੀ ਮੀਡੀਆ 'ਚ ਕਲੈਰੀਫਿਕੇਸ਼ਨਾਂ ਦੇਈ ਜਾਂਦੇ ਆ, ਹੋਰ ਉਹ ਪੂਰੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਉਹਨਾਂ ਨੇ ਜਿਹੜੀ ਖਬਰ ਆ ਪੂਰੀ ਝੂਠ ਨੂੰ ਜਿਹੜਾ ਸੱਚ ਬਣਾਇਆ ਹੈਗਾ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਵੀ ਸੱਚ ਕੀ ਹੈਗਾ ਆ, ਪਰ ਜਦੋਂ ਲੋਕ ਰੈਫਰ ਕਰਦੇ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ, ਬੜੇ ਬੜੇ ਧਾਰਮਿਕ ਲੀਡਰਾਂ ਨੂੰ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਉਹ ਖਬਰ ਜਿਹੜੀ ਆ ਫਿਰ ਉਹ ਕੀ ਬਣ ਜਾਂਦੀ ਹੈਗੀ ਆ। ਸੋ ਇਸ ਲੈਟਰ ਦੇ ਵਿੱਚ ਜਿਹੜੀ ਹਿੰਦੂਜ਼ ਫॉर ਅਮਰੀਕਾ ਆ ਉਹਨਾਂ ਨੇ ਜਿਹੜੇ ਇਲੈਕਟਡ ਆਫੀਸ਼ੀਅਲਸ ਜਿਹੜੇ ਯੂਐਸਏ ਆ ਉਹਨਾਂ ਨੂੰ ਇਹ ਕਿਹਾ ਆ ਵੀ ਵੀ ਆਸਕ ਆਲ ਦਾ ਇਲੈਕਟਡ ਆਫੀਸ਼ੀਅਲਸ ਇਨ ਦਾ ਯੂਐਸ ਟੂ ਸਟੈਂਡ ਵਿਦ ਦੋਜ਼ ਅਫੈਕਟਡ ਐਂਡ ਵਰਕ ਟੂ ਮੇਨਟੇਨ ਪੀਸ ਐਂਡ ਟੋਲਰੈਂਸ ਔਨ ਦਾ ਇੰਟਰਨੈਸ਼ਨਲ ਸਟੇਜ। ਹੁਣ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਯੂਐਸ ਦੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਲੋਕਾਂ ਦੇ ਨਾਲ ਖੜੋ ਜਿਹੜੇ ਸ਼ਾਂਤੀ ਰੱਖਦੇ ਆ ਤੇ ਟੋਲਰੈਂਸ ਰੱਖਦੇ ਆ ਇੰਟਰਨੈਸ਼ਨਲ ਸਟੇਜ ਤੇ। ਹਜੇ ਕੱਲ ਵੀਡੀਓ ਆਈਆਂ ਸੀ ਵੀ ਇੱਕ ਮਸਜਿਦ ਨੂੰ ਜਿਹੜੇ ਹਿੰਦੂ ਆ ਕਿੱਦਾਂ ਢਾ ਰਹੇ ਆ ਥੋੜਿਆਂ ਦੇ ਨਾਲ। ਕਿੰਨੀ ਵਾਰੀ ਆ ਚੁੱਕੀਆਂ ਇਦਾਂ ਦੀਆਂ। ਬਿਲਕੁਲ ਮਨੀਪੁਰ ਦੇ ਵਿੱਚ ਕਿੰਨੇ ਕ੍ਰਿਸਚੀਅਨਸ ਮਾਰੇ ਗਏ ਆ, ਉੱਥੇ ਪ੍ਰਾਈਮ ਮਿਨਿਸਟਰ ਦੀ ਕੋਈ ਸਟੇਟਮੈਂਟ ਨਹੀਂ ਆਈ ਹੈਗੀ। ਸੋ ਆਹ ਕੁਝ ਜਿਹੜਾ ਝੂਠ ਆ ਉਹ ਫੈਲਾ ਰਿਹਾ। ਪਹਿਲਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਫੈਲਾਇਆ ਸੀ, ਹੁਣ ਇਹ ਹਿੰਦੂਜ਼ ਫॉर ਅਮਰੀਕਾ, ਅਮਰੀਕਨਸ ਫॉर ਹਿੰਦੂਜ਼, ਜਾਂ ਅਮਰੀਕਨਸ ਫॉर ਹਿੰਦੂਜ਼, ਇਹ ਨਵੀਂ ਪੋਲੀਟੀਕਲ ਆਰਗੇਨਾਈਜੇਸ਼ਨ ਇਦਾਂ ਦੀਆਂ ਪਤਾ ਨਹੀਂ ਉਹਨਾਂ ਨੇ ਕਿੰਨੀਆਂ ਕੁ ਜਿਹੜੀਆਂ ਬਣਾਈਆਂ ਆ। ਤੇ ਸਿੱਖਾਂ ਨੂੰ ਭਾਈ ਧਿਆਨ ਦੇਣ ਦੀ ਲੋੜ ਆ। ਇਸ ਨੂੰ ਚੈਲੰਜ ਕਰਨਾ ਆ, ਇਹ ਝੂਠ ਨੂੰ। ਤੁਸੀਂ ਕੋਈ ਆਪਣੀ ਚਿੱਠੀ ਲਿਖੋ, ਉਹਨਾਂ ਨੇ ਤਾਂ ਕਾਂਗਰਸ ਤੱਕ ਪਹੁੰਚ ਵੀ ਕਰ ਲਈ ਤੇ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਜਿਹੜੇ ਆ ਉਹ ਬੱਲੇ ਬੱਲੇ ਕਰਾਈ ਜਾਂਦੇ ਆ। ਬਸ ਇੰਨਾ ਕੀ ਫਰਕ ਆ ਉੱਥੇ ਜੀ। ਸੋ ਇੱਕ ਵਾਰੀ ਫੇਰ ਆਪਾਂ ਜਿੰਨੇ ਜਿਹੜੇ ਸਾਡੇ ਸਰੋਤੇ ਆ ਸੁਣਦੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਆਪਣੇ ਇਲੈਕਟਡ ਆਫੀਸ਼ੀਅਲਸ ਨਾਲ ਜਿੰਨੇ ਵੀ ਹੈਗੇ ਆ ਕੰਟੈਕਟ ਰੱਖਿਆ ਕਰੋ। ਉਹਨਾਂ ਨੂੰ ਦੱਸੋ ਵੀ ਇਹ ਜਿਹੜਾ ਝੂਠ ਫੈਲਾਉਂਦੇ ਹੈਗੇ, ਜਾਣ ਕੇ ਹੇਠ ਇੱਥੇ ਫੈਲਾ ਰਹੇ ਹੈਗੇ ਆ। ਸਿੱਖ ਕਦੇ ਵੀ ਅੱਜ ਤੁਸੀਂ ਸਵੇਰੇ ਮੰਜੀ ਸਾਹਿਬ ਤੋਂ ਕਥਾ ਸੁਣੀ ਹੋਣੀ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿੱਤ ਵੀ ਲਈ ਸੀ, ਕਿਸੇ ਵੀ ਮਸਜਿਦ ਨੂੰ ਇੱਕ ਇੱਟ ਵੀ ਜਿਹੜੀ ਆ ਉਹਦੀ ਜਿਹੜੀ ਆ ਸਿੱਟੀ ਨਹੀਂ ਗਈ ਸੀ, ਜਦ ਕਿ ਬਾਕੀ ਸਾਰਾ ਜਿਹੜਾ ਸਰਹੰਦ ਆ ਉਹ ਢਾ ਦਿੱਤਾ ਗਿਆ ਸੀ।
ਸੋ ਸਿੱਖਾਂ ਨੇ ਕਦੇ ਵੀ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਹਮਲਾ ਨਹੀਂ ਕੀਤਾ ਹੈਗਾ, ਪਰ ਸਾਨੂੰ ਐਕਟਿਵ ਹੋਣਾ ਪੈਣਾ। ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਜਿਸ ਤਰੀਕੇ ਦੇ ਨਾਲ ਚੱਲ ਰਹੀਆਂ ਆ, ਉਹ ਆਪਾਂ ਹਜੇ ਉੱਥੇ ਪਹੁੰਚੇ ਨਹੀਂ ਹੈ। ਆਪਾਂ ਗਰਮਜੋਸ਼ੀ ਦੇ ਵਿੱਚ ਆ। ਬਾਰ-ਬਾਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਕੋਈ ਮਾਰਚ ਕਰਨਾ, ਮੁਜ਼ਾਹਰਾ ਕਰਨਾ, ਭੜਕਾਟ ਵਿੱਚ ਨਾ ਆਓ, ਬੜੇ ਪਿਆਰ ਦੇ ਨਾਲ ਕਰੋ, ਕਿਉਂਕਿ ਉਹੀ ਕੁਛ ਉਹ ਤੁਹਾਨੂੰ ਕੁੰਡੀ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਜਿਹੜਾ ਪਹਿਲੋਂ ਦੇਖੋ, ਜਦੋਂ ਉਹਨਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਉਹਨਾਂ ਨੇ ਰਜਿੰਦਰ ਪ੍ਰਸਾਦ ਨੂੰ ਮੁਅੱਤਲ ਕਰਤਾ। ਉਹਨਾਂ ਨੇ ਕੱਲ ਜਿਹੜਾ ਉਹਨੂੰ ਬਹਾਲਗੀ ਵੀ ਜਿਹੜੀ ਉਹ ਦੇਤੀ। ਸੋ ਜਾਣ ਬੁੱਝ ਕੇ ਇਸ ਤਰੀਕੇ ਦੇ ਨਾਲ ਉਹ ਕਰਨ ਲੱਗੇ ਆ। ਉਹ ਤੋਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਟਰੂਡੋ ਦੀ ਪਾਰਟੀ ਦਾ ਜਿਹੜਾ ਚੰਦਰਾ ਆ ਰਿਹਾ ਵਰਗਾ, ਉਹ ਨਾਲ ਉਹਨਾਂ ਦੇ ਕਿੱਦਾਂ ਤੁਰਿਆ ਫਿਰਦਾ, ਉਹ ਪਾਰਟੀ ਉਹਨੂੰ ਸਪੋਰਟ ਕਿੱਦਾਂ ਕਰ ਰਹੀ ਆ। ਉਹ ਸ਼ਰੇਆਮ ਹੀ ਜਿਹੜਾ ਝੂਠ ਤੇ ਝੂਠ ਜਿਹੜਾ ਉਹ ਬੋਲਦਾ ਰਹਿੰਦਾ ਆ। ਉਹਨੇ ਹੱਦ ਹੀ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ ਉਹ ਮਚਾਈ ਆ। ਉਹਨੇ ਫਿਰ ਹੁਣ ਕੁਛ ਮਿੰਟ ਪਹਿਲਾਂ ਫਿਰ ਜਿਹੜਾ ਟਵਿੱਟਰ ਦੇ ਉੱਤੇ ਆਪਣਾ ਜਿਹੜਾ ਉਹ ਬਿਆਨ ਦਿੱਤਾ ਹੈ, ਉਹ 2-3 ਮਿੰਟ ਦੀ ਉਹਨੇ ਫਿਰ ਵੀਡੀਓ ਜਿਹੜੀ ਉਹ ਲਾਈ ਆ। ਖਾਲਿਸਤਾਨੀ ਐਕਸਟ੍ਰੀਮਿਜ਼ਮ ਉਹ ਕਰਦਾ ਰਹਿੰਦਾ ਆ। ਇਹਨੂੰ ਜਿਹੜਾ ਇੰਡੀਅਨ ਐਕਸਟ੍ਰੀਮਿਜ਼ਮ, ਹਿੰਦੂ ਐਕਸਟ੍ਰੀਮਿਜ਼ਮ, ਉਹ ਇਹਨੂੰ ਦਿਸਦਾ ਹੀ ਨਹੀਂ ਆ। ਉਹਦੇ ਵੇਲੇ ਅੱਖਾਂ ਇਹਦੀਆਂ ਜਿਹੜੀਆਂ ਬਿਲਕੁਲ ਹੀ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਜਿਹੜਾ ਧਿਆਨ ਰੱਖਣ ਦੀ ਆਪਾਂ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਆ, ਕੀ ਕੁਛ ਚੱਲ ਰਿਹਾ ਆ। ਤੇ ਜਿਹੜੇ ਨਾਲ ਦੇ ਨਾਲ ਦੂਜੀ ਪਾਰਟੀ ਵਾਲੇ ਵੀ ਆ, ਕੰਜ਼ਰਵੇਟਿਵ ਪਾਰਟੀ ਵਾਲੇ ਆ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਚਿਹਰੇ ਹੈਗੇ ਆ, ਉਹਨਾਂ ਨੂੰ ਵੀ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਇਸ ਟਾਈਮ ਹੋ ਰਿਹਾ ਆ। ਉਹ ਇਸ ਮਾਮਲੇ ਦੇ ਵਿੱਚ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਕੰਮ ਕਰਨ ਦੀ ਲੋੜ ਆ। ਜਿੰਨੇ ਵੀ ਜਿਹੜੇ ਸਿੱਖ ਆ ਜਿੱਥੇ ਵੀ ਹੈਗੇ ਨੇ, ਉਹਨਾਂ ਨੂੰ ਇਹ ਉੱਦਾਂ ਦਾ ਵੈਸੇ ਜਿਹੜਾ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਹੀ ਨੰਗੇ ਹੋਏ ਨੇ। ਇਹਨਾਂ ਦਾ ਜਿਹੜਾ ਭੀੜ ਤੰਤਰ ਆ, ਉਹ ਸ਼ਰੇਆਮ ਜਿਹੜਾ ਬਾਹਰਲੇ ਮੁਲਕਾਂ ਨੇ ਜਿਹੜਾ ਉਹ ਦੇਖ ਲਿਆ। ਉਹ ਉਹਨਾਂ ਨੇ ਕੱਲਾ ਇੱਥੇ ਨਹੀਂ ਦਿਖਾਇਆ, ਇਹਨਾਂ ਨੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਇਹ ਚੀਜ਼ ਨੂੰ ਜਿਹੜਾ ਉਹ ਦਿਖਾਇਆ ਆ ਤੇ ਦਿਖਾ ਰਹੇ ਹੈਗੇ ਆ। ਸੋ ਇਹ ਸਾਰੇ ਜਣੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਹੁਣ ਇੱਥੇ ਵੱਸਦੇ ਆ, ਅਮਰੀਕਾ ਦੇ ਵੱਸਦੇ ਜਿਹੜੇ ਸਿੱਖ ਨੇ, ਉਹ ਵੀ ਪਹਿਲ ਕਦਮੀ ਕਰਕੇ ਪਹੁੰਚ ਕਰਨ ਕਾਂਗਰੈਸ਼ਨਲ ਡਿਸਟ੍ਰਿਕਟਸ ਤੱਕ, ਕਾਂਗਰੈਸ਼ਨਲ ਇਲੈਕਟਡ ਅਫੀਸ਼ੀਅਲਸ ਤੱਕ, ਜਿਹੜੇ ਨਵੇਂ ਜਿੱਤੇ ਆ ਤੇ ਜਿਹੜੇ ਇਸ ਟਾਈਮ ਇਨਕੰਬੈਂਟ ਆ, ਦੋਨਾਂ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਉਹ ਪਹਿਲ ਕਦਮੀ ਕਰਨ। ਕਿਉਂਕਿ ਇੱਕ ਅੱਧੇ ਕੋ ਉਹਨਾਂ ਨੇ ਬਿਆਨ ਦਵਾਤਾ ਤੇ ਫਿਰ ਉਹ ਲਾਲਾ ਹੋ ਜਾਣੀ ਆ, ਫਿਰ ਵਹਿੰਦੇ ਰਵਾਂਗੇ ਵੀ ਉਹ ਜਿਹੜਾ ਕੀ ਆ। ਹੁਣ ਬਾਬਾ ਰਾਮਦੇਵ ਤਾਂ ਡੋਨਲਡ ਟਰੰਪ ਨੂੰ ਸਨਾਤਨ ਦਾ ਸਮਰਥਕ ਕਹਿੰਦਾ ਆ, ਵੀ ਭਾਰਤ ਨੂੰ ਉਹ ਬਹੁਤ ਪਿਆਰ ਕਰਦਾ ਆ। ਕਿਤੇ ਉਹਨਾਂ ਦੀ ਉੱਥੇ ਤੱਕ ਪਹੁੰਚ ਹੋਈ। ਹੁਣ ਜਿਹੜੀ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਆ JD ਵੈਂਸ, ਉਸ ਦੀ ਵਾਈਫ ਜਿਹੜੀ ਆ ਉਸ ਧਰਮ ਦੇ ਨਾਲ ਸੰਬੰਧਿਤ ਆ। ਹੁਣ ਉੱਥੇ ਤੱਕ ਉਹਦੀ ਪਹੁੰਚ ਕਰਕੇ ਉਧਰੋਂ ਦੀ ਨਹੀਂ ਨਾ ਕੋਈ ਕੰਨ ਜਿਹੜਾ ਕਿਸੇ ਦਾ ਜਿਹੜਾ ਉਹ ਭਰ ਦੇਣ। ਸੋ ਇਹ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਭਾਈ। ਆਪਣੇ ਪੱਧਰ ਦੇ ਉੱਤੇ ਤੁਸੀਂ ਮੇਕ ਸ਼ੋਰ ਕਰੋ ਵੀ ਜਿਹੜੀ ਸੱਚਾਈ ਆ ਉਸ ਨੂੰ ਤੁਸੀਂ ਪੇਸ਼ ਜਿਹੜਾ ਉਹ ਕਰੋ। ਬਿਆਨ ਦੇ ਰਹੇ ਆ, ਚੰਗੀ ਗੱਲ ਆ। ਪ੍ਰੈਸ ਰਿਲੀਜ਼ਸ ਕਰ ਰਹੇ ਆ, ਚੰਗੀ ਗੱਲ ਆ। ਪਰ ਮੇਕ ਸ਼ੋਰ ਕਰੋ ਵੀ ਉਹ ਮੇਨ ਸਟ੍ਰੀਮ ਦੇ ਵਿੱਚ ਵੀ ਨਾਲ ਦੇ ਨਾਲ ਜਿਹੜਾ ਉਹ ਜਿਹੜੀਆਂ ਪ੍ਰੈਸ ਰਿਲੀਜ਼ ਆ ਨਾ, ਉਹ ਸਾਰੀਆਂ ਸਾਡੇ ਕਾਂਗਰਸਮੈਨ, ਸੈਨੇਟਰਸ, ਮੇਅਰਸ, ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ। ਫਰੀਮੌਂਟ ਗੁਰਦੁਆਰਾ ਸਾਹਿਬ, ਸਟਾਕਟਨ ਗੁਰਦੁਆਰਾ ਸਾਹਿਬ, 2 ਗੁਰੂ ਘਰ ਆ ਜਿਨ੍ਹਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਮਾਲਟਨ ਗੁਰੂ ਘਰ ਤੇ ਹਮਲਾ ਕੀਤਾ ਗਿਆ। ਪਰ ਤੁਸੀਂ ਮੇਨ ਸਟ੍ਰੀਮ ਮੀਡੀਆ 'ਚ ਤੁਸੀਂ ਦੇਖ ਲਓ ਵੀ ਕਿੰਨੀ ਕੁ ਨਿਊਜ਼ ਆਈ ਹੈਗੀ ਆ। ਮੁੜ ਕੇ ਉਹ ਪੂਰੇ ਜ਼ੋਰ ਨਾਲ ਇਲੈਕਟਡ ਆਫੀਸ਼ੀਅਲਸ ਤੇ ਲੱਗੇ ਹੋਆ। ਕੈਨੇਡਾ ਦੇ ਵਿੱਚ ਉਹ ਜਿਹੜੀ ਪਾਰਲੀਮੈਂਟ ਆ ਉਹਦੇ ਅੱਗੇ ਉਹਨਾਂ ਨੇ ਵੱਡਾ ਪ੍ਰੋਟੈਸਟ ਕੀਤਾ ਆ। ਹਿੰਦੂ ਲਾਈਵਜ਼ ਮੈਟਰ, ਵੀ ਸਾਡੇ ਟੈਂਪਲ ਤੇ ਅਟੈਕ ਕੀਤਾ ਗਿਆ ਆ। ਤੇ ਆਪਾਂ ਸਾਰੇ ਜਿਹੜੇ ਆ ਉਹ ਚੁੱਪ ਬੈਠੇ ਹੈਗੇ ਆ। ਇੱਕ ਜ਼ਰੂਰ ਬੇਨਤੀ, ਖਾਸ ਕਰਕੇ ਜਿਹੜੇ ਹਰਿਆਣਵੀ ਵੀਰ ਆ ਉਹਨਾਂ ਨੂੰ, ਵੀ ਮੰਦਿਰ ਗੁਜਰਾਤੀਆਂ ਦਾ ਯੂਜ਼ ਤੁਹਾਨੂੰ ਕਰ ਰਿਹਾ। ਤੁਹਾਡੇ ਬਜ਼ੁਰਗਾਂ ਨੇ ਹੁਣ ਬਹੁਤ ਸਾਰੀਆਂ ਇੱਥੇ ਵੀਡੀਓਜ਼ ਆਈਆਂ ਹਰਿਆਣੇ ਤੋਂ, ਉਹਨਾਂ ਨੇ ਕਿਹਾ ਵੀ ਇਦਾਂ ਦੇ ਜਿਹੜੇ ਪੁੱਠੇ ਕੰਮ ਆ ਉਹਨਾਂ ਦੇ ਵਿੱਚ ਨਾ ਪਾਓ। ਤੁਹਾਨੂੰ ਸਾਰਿਆਂ ਨੂੰ ਪਤਾ ਆ, ਜਿੰਨੇ ਹਰਿਆਣਵੀ ਖਾਸ ਕਰਕੇ ਜਿਹੜੇ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਰਹਿੰਦੇ ਆ, ਸੈਕਰਾਮੈਂਟੋ, ਸਾਰੇ ਗੁਰੂ ਘਰ ਜਾਂਦੇ ਆ, ਗੁਰੂ ਘਰਾਂ 'ਚ ਵਿਆਹ ਹੁੰਦੇ ਆ, ਸਾਰੇ ਫੰਕਸ਼ਨ, ਕੋਈ ਸਿੱਖਾਂ ਦਾ, ਹਰਿਆਣਵੀਆਂ ਦਾ, ਈਵਨ ਹਿੰਦੂਆਂ ਦਾ ਕਿਸੇ ਨਾਲ ਰੌਲਾ ਨਹੀਂ ਹੈ। ਜੇ ਸਿੱਖਾਂ ਦਾ ਰੌਲਾ ਹੈ ਤਾਂ ਭਾਰਤ ਦੀ ਸਰਕਾਰ ਦੇ ਨਾਲ ਹੈਗਾ। ਕੌਂਸਲੇਟ ਵਾਲੇ ਜਾਣਬੁੱਝ ਕੇ ਗੁਰੂ ਘਰਾਂ ਮੰਦਿਰਾਂ 'ਚ ਆਉਂਦੇ ਆ। ਹੁਣ ਕੈਨੇਡਾ 'ਚ ਤਾਂ ਉਹਨੇ ਜਾਰੀ ਕਰਤੀ ਸਟੇਟਮੈਂਟ ਵੀ ਨਹੀਂ, ਅਸੀਂ ਨਹੀਂ ਜਾਵਾਂਗੇ, ਵੀ ਸਾਨੂੰ ਸਿਕਿਉਰਿਟੀ ਨਹੀਂ ਮਿਲ ਰਹੀ। ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਵੀ ਅਮਰੀਕਾ ਦੇ ਵਿੱਚ ਵੀ, ਕੈਲੀਫੋਰਨੀਆ 'ਚ ਸਿਲਵੇਂ ਗੁਰਦੁਆਰੇ ਕਿੰਨੀ ਕੋਸ਼ਿਸ਼ ਹੋਈ ਸੀ। ਜੇ ਉੱਥੇ ਹੁੰਦੀ ਤਾਂ ਲੜਾਈ ਝਗੜਾ ਹੋਣਾ ਸੀ। ਅਲਟੀਮੇਟਲੀ ਆਹੀ ਬਦਨਾਮੀ ਹੋਣੀ, ਇਹੀ ਉਹ ਚਾਹੁੰਦੀ ਹੈ ਭਾਰਤ ਦੀ ਸਰਕਾਰ। ਉੱਥੇ ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਗੁਰੂ ਘਰ ਦੇ ਵਿੱਚ ਵੀ ਰੱਖਿਆ ਸੀਗਾ, ਪਰ ਉਹ ਉਹਨਾਂ ਨੇ ਇਵੈਂਚੁਅਲੀ ਕੈਂਸਲ ਕਰਤਾ। ਹੁਣ ਇਹ ਤੇ ਗੁਰੂ ਘਰਾਂ ਵਾਲਿਆਂ ਨੂੰ ਵੀ ਜਿਹੜਾ ਉਹ ਸਮਝ ਰੱਖਣੀ ਚਾਹੀਦੀ ਆ। ਜਿੰਨੇ ਵੀ ਧਾਰਮਿਕ ਥਾਵਾਂ ਵਾਲਿਆਂ ਨੂੰ ਸਮਝ ਰੱਖਣੀ ਚਾਹੀਦੀ ਆ
ਭਾਈ ਜੇ ਲਾਈਵ ਸਰਟੀਫਿਕੇਟਾਂ ਦੀ ਇੰਨੀ ਜਿਹੜੀ ਗੱਲ ਆ, ਥੋੜੇ ਬੈਂਕਟ ਹਾਲ ਆ ਉਹਦੇ ਥੋੜੇ ਸਮਾਗਮ ਕਰਾਈ ਜਾਂਦੇ ਆ ਤੁਸੀਂ। ਉਹੋ ਜਿਹੀ ਥਾਵਾਂ ਦੇ ਉੱਤੇ ਰੱਖ ਲਓ, ਜਿਹਨੇ ਲੈਣਾ ਉਹਨੇ ਕਰਾ ਹੀ ਲੈਣਾ ਆ। ਨੋਟਰੀ ਤੋਂ ਨਾਲ ਦਾ ਵੈਸੇ ਵੀ ਮਿਲਦਾ, ਇੱਥੋਂ ਕਰਾ ਕੇ ਜਿਹੜਾ ਉਹ ਘੱਲ ਦਿੱਤਾ ਜਾਂਦਾ ਹੈ। ਜੀ ਕਹਿੰਦੇ ਆ ਵੀ ਇੰਡੀਆ ਸੁਪਰ ਪਾਵਰ ਬਣ ਜਾ ਰਹੀ ਹੈ, ਤਾਂ ਉੱਥੇ ਕੋਈ ਕਮਿਊਨਿਟੀ ਸੈਂਟਰ 'ਚ ਰੈਂਟ ਲੈ ਲਓ, ਰੂਮ ਲੈ ਲਓ ਕਿਸੇ ਹੋਟਲ 'ਚ, ਜੇ ਕਰਨਾ ਹੀ ਆ, ਜੇ ਕਮਿਊਨਿਟੀ ਦੀ ਸੇਵਾ ਕਰਨੀ ਹੈਗੀ ਆ, ਜਾਂ ਜਿਹਨਾਂ ਲੋਕਾਂ ਨੇ ਕਰਾਣੀ ਆ ਪੈਸੇ ਦੇ ਕੇ ਕਰ ਲਓ। ਵੀ ਮੰਦਿਰ ਦੇ ਵਿੱਚ ਜਾਂ ਗੁਰੂ ਘਰ ਜਾਂ ਕਿਸੇ ਧਾਰਮਿਕ ਸਥਾਨ ਫਿਰਕੂ ਰੰਗ ਦਿੰਦੇ ਆ ਜੀ। ਇਹ ਜਿਹੜੀ ਉੱਥੇ ਦੀ RSS ਭਾਜਪਾ ਦਾ ਇੱਕ ਹੀ ਜਿਹੜਾ ਉਹ ਕੰਮ ਆ, ਉਹ ਉਕਸਾਉਂਦੇ ਆ ਆਪਣੇ ਸਿੱਖ ਜਿਹੜੇ, ਉਹ ਕਈ ਵਾਰੀ ਉਕਸ ਜਾਂਦੇ ਆ, ਤੇ ਫਿਰ ਉਹ ਜਦੋਂ ਮਾੜਾ ਮੋਟਾ ਜਿਹੜਾ ਉਹ ਚਪੇੜੋ ਚਪੇੜੀ ਹੋਇਆ, ਤੇ ਫਿਰ ਉਹ ਕੰਮ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੁੱਠੇ ਜਿਹੜੇ ਹਿਸਾਬ ਦੇ ਨਾਲ ਜਿਹੜਾ ਉਹ ਪੇਸ਼ ਕੀਤਾ, ਤੇ ਉਸ ਤੋਂ ਬਾਅਦ ਦੇ ਵਿੱਚ ਜੋ ਉਹਨਾਂ ਨੇ ਕਰਤੂਤਾਂ ਕੀਤੀਆਂ ਆ, ਉਹ ਇਸ ਟਾਈਮ ਜਿਹੜਾ ਉਹ ਜਗ ਜ਼ਾਹਰ ਹੋ ਚੁੱਕੀਆਂ ਆ। ਸੋ ਬਿਲਕੁਲ ਜਿਹੜੀ ਉਹ ਲੈਟਰ ਜਾਰੀ ਕੀਤੀ ਗਈ ਆ ਹਿੰਦੂਜ਼ ਫॉर ਅਮਰੀਕਾ ਵੱਲੋਂ, ਉਹ ਅਮਰੀਕਨਸ ਫॉर ਹਿੰਦੂਜ਼ ਵੱਲੋਂ ਇਹ ਆਰਗੇਨਾਈਜੇਸ਼ਨ ਆ, ਇਹ ਆਪਾਂ ਜਰੂਰ YouTube ਦੇ ਉੱਤੇ ਆਪਣੀ Facebook ਆਪਾਂ ਨਾਲ ਜਿਹੜੀ ਹਰਜੋਤ ਸਿੰਘ ਜੀ ਜਿਹੜੇ ਦੇਖ ਰਹੇ ਸੀਗੇ, ਉਹ ਤੁਸੀਂ ਪੜ੍ਹ ਕੇ ਤਾਂ ਸੁਣਾ ਹੀ ਦਿੱਤੀ ਆ, ਵੇਖਣ ਵਾਲਿਆਂ ਨੂੰ ਜਿਹੜੀ ਉਹ ਨਾਲ ਆਪਾਂ ਦਿਖਾ ਵੀ ਦਿੱਤੀ ਆ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਆਪਾਂ ਜੁੜਦੇ ਹਾਂ ਵਾਪਸ, ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਮਾਰਾਂਗੇ ਨਜ਼ਰ।
ब्रेक तो बाद एक बार फिर आप सबका स्वागत है। सोते प्रोग्राम चल रहा है जी अपना इस मौके अपडेट अमेरिका। हरजोत ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ, ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਖਤਰਨਾਕ ਅੱਗਾਂ ਲੱਗੀਆਂ ਹੋਈਆਂ ਆ। ਹੁਣ ਤੱਕ 30,000 ਏਕੜ ਤੋਂ ਵੱਧ ਜਿਹੜਾ ਏਰੀਆ ਹੈ ਉਹ ਸੜ ਕੇ ਸੁਆਹ ਹੋ ਗਿਆ। ਵੈਂਚਰਾ ਕਾਉਂਟੀ ਏਰੀਏ 'ਚ 90 ਤੋਂ ਵੱਧ ਜਿਹੜੇ ਘਰ ਆ ਉਹ ਅੱਗ ਦੀ ਭੇਟ ਚੜ ਗਏ ਆ। CNN ਅੱਜ ਰਿਪੋਰਟ ਕਰ ਰਿਹਾ ਵੀ ਲੋਕ ਕਹਿ ਰਹੇ ਵੀ ਅਸੀਂ ਮਸੀਂ ਬਚ ਕੇ ਉੱਥੋਂ ਨਿਕਲੇ ਹੈਗੇ ਆ। ਇੰਨੀ ਜ਼ਿਆਦਾ ਹੀਟ ਆ, ਉਹਦੇ ਵਿੱਚੋਂ ਭੱਜਣਾ ਵੀ ਕਾਰਾਂ ਦੇ ਵਿੱਚ ਕਹਿੰਦੇ ਵੀ ਬਹੁਤ ਔਖਾ ਹੋਇਆ ਪਿਆ ਆ। ਦਰਜਨਾਂ ਦੇ ਕਰੀਬ ਸਦਰਨ ਕੈਲੀਫੋਰਨੀਆ ਦੇ ਵੈਂਚਰਾ ਕਾਉਂਟੀ ਦੇ ਵਿੱਚ ਜਿਹੜੀ ਅੱਗ ਆ ਉਹਦੇ ਨਾਲ ਘਰ ਸੜ ਕੇ ਸੁਆਹ ਹੋ ਗਿਆ। 14,000 ਲੋਕਾਂ ਨੂੰ ਹੁਣ ਤੱਕ ਇਵੈਕੂਏਟ ਕੀਤਾ ਜਾ ਚੁੱਕਾ ਹੈਗਾ। ਮਾਊਂਟੇਨ ਫਾਇਰ ਜਿਹੜੀ ਬੁੱਧਵਾਰ ਨੂੰ ਇੱਕ ਛੋਟੀ ਜਿਹੀ ਕਮਿਊਨਿਟੀ ਸੋਮਿਸ ਤੋਂ ਸ਼ੁਰੂ ਹੋਈ ਸੀ, ਕਿਉਂਕਿ ਜਿਹੜੀ ਹਵਾ ਹੈ ਉਹ 60 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਆ। ਉਹਦੇ ਨਾਲ ਅੱਗ ਇੰਨੀ ਤੇਜ਼ੀ ਨਾਲ ਫੈਲੀ। ਕੈਲ ਫਾਇਰ ਦੇ ਮੁਤਾਬਕ ਹੁਣ ਜਿਹੜਾ ਉਹਨੇ 20,596 ਏਕੜ ਦੱਸਿਆ ਸੀ ਕੁਝ ਘੰਟੇ ਪਹਿਲਾਂ, ਪਰ ਇਹ 25-26,000 ਏਕੜ ਦੇ ਕਰੀਬ ਜਿਹੜੇ ਆ ਸੜ ਕੇ ਸੁਆਹ ਹੋ ਗਏ। ਜਿਹੜੀ ਹੁਣ ਉਹਨਾਂ ਨੇ ਉਹ ਵੀ ਅਪਡੇਟ ਕਰਤਾ, ਕਹਿੰਦੇ ਵੀ ਹੁਣ ਤੱਕ 132 ਪ੍ਰਾਪਰਟੀਆਂ ਅੱਗ ਦੀ ਭੇਟ ਚੜ ਚੁੱਕੀਆਂ ਆ। 88 ਇਸ ਤੋਂ ਬਿਨਾਂ ਹੋਰ ਡੈਮੇਜ ਵੀ ਹੋਈਆਂ, ਵੀ ਕੁਝ ਹਿੱਸਾ ਉਹਨਾਂ ਦਾ ਬਚ ਗਿਆ, ਬਹੁਤਾ ਹਿੱਸਾ ਜਿਹੜਾ ਆ ਉਹ ਸੜ ਕੇ ਸੁਆਹ ਹੋ ਗਿਆ ਹੈਗਾ। ਲੋਕ ਆਪਣੇ ਜਾਨਵਰਾਂ ਨੂੰ ਵੀ ਜਿਹੜੇ ਆ, ਕਈਆਂ ਦੇ ਘੋੜੇ ਆ ਜਾਂ ਹੋਰ ਜਾਨਵਰ ਆ, ਛੱਡ ਕੇ ਭੱਜ ਰਹੇ ਹੈਗੇ ਆ। ਆਫੀਸ਼ੀਅਲਸ ਬਾਰ-ਬਾਰ ਕਹਿ ਰਹੇ ਆ ਵੀ ਇੱਥੋਂ ਛੱਡੋ, ਇਵੈਕੂਏਟ ਕਰੋ। ਕਈ ਲੋਕ ਕਹਿੰਦੇ ਆ ਵੀ ਨਹੀਂ, ਅਸੀਂ ਐਂਡ ਤੱਕ ਰਹਿਣਾ ਆ, ਆਪਣੇ ਘਰ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ। ਹਜੇ ਤੱਕ ਇਸ ਅੱਗ ਦਾ ਇਹ ਨਹੀਂ ਪਤਾ ਲੱਗ ਸਕਿਆ ਵੀ ਕਾਰਨ ਕੀ ਆ, ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਹੈਗੀ ਆ। ਪਰ ਕਹਿੰਦੇ ਵੀ ਬਹੁਤ ਹੀ ਖਤਰਨਾਕ ਅੱਗ ਜੋ ਲੱਗੀ ਹੋਈ ਆ। 70,000 ਦੇ ਕਰੀਬ ਕਸਟਮਰਸ ਜਿਹੜੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਬਿਜਲੀ ਤੋਂ ਬਿਨਾਂ ਹੈਗੇ ਆ ਇਸ ਟਾਈਮ, ਜਿਹਦੇ ਵਿੱਚੋਂ 23,000 ਦੇ ਕਰੀਬ ਵੈਂਚਰਾ ਕਾਉਂਟੀ ਦੇ ਵਿੱਚ ਆ, ਕਿਉਂਕਿ ਜਿਹੜੀ ਇਲੈਕਟ੍ਰਿਸਿਟੀ ਆ ਉਹਨੂੰ ਕੱਟ ਕਰ ਦਿੱਤਾ ਗਿਆ ਤਾਂ ਕਿ ਹੋਰ ਜਿਹੜੀ ਅੱਗ ਆ ਨਾ ਉਹ ਵੱਧ ਨਾ ਸਕੇ। ਜੀ ਐਲਨ ਲਿਚਮੈਨ, ਜਿਸ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਕਾਲ ਕਰਨ ਦੇ ਲਈ ਜਾਂ ਉਸ ਦਾ ਹਿਸਟੋਰੀਅਨ ਆ, ਉਸਨੇ ਪਿਛਲੀਆਂ 10 ਦੇ ਵਿੱਚੋਂ 9 ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਹ ਸਹੀ ਪ੍ਰੈਡਿਕਟ ਜਿਹੜੀਆਂ ਉਹ ਕੀਤੀਆਂ ਸੀ। ਇਸ ਵਾਰ ਉਸਨੇ ਪ੍ਰੈਡਿਕਟ ਕੀਤਾ ਸੀਗਾ ਵੀ ਡੈਮੋਕ੍ਰੇਟ ਦੁਬਾਰਾ ਆ ਰਹੇ ਆ, ਪਰ
ਉਸ ਦੀ ਜਿਹੜੀ ਪ੍ਰੈਡਿਕਸ਼ਨ ਆ ਉਹ ਗਲਤ ਹੋ ਗਈ ਸੀ। ਹੁਣ ਜਿਹੜੇ ਅਮਰੀਕਨ ਯੂਨੀਵਰਸਿਟੀ ਦਾ ਪ੍ਰੋਫੈਸਰ ਆ, ਇਸਨੇ ਕਰੈਕਟਲੀ ਕਹਿੰਦੇ ਵੀ ਪ੍ਰੈਡਿਕਟ ਕੀਤੀਆਂ ਸੀਗੀਆਂ 10 ਚੋਂ 9 ਜਿਹੜੀਆਂ ਇਲੈਕਸ਼ਨਸ। ਪਰ ਡੋਨਲਡ ਟਰੰਪ ਹੁਣਾਂ ਦੀ ਜਿਹੜੀ ਇਹ ਜਿੱਤ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਮੈਂ ਬਾਪ ਬਹੁਤ ਜਿਹੜਾ ਇਸ ਚੀਜ਼ ਦੇ ਵਿੱਚ ਹੈਰਾਨ ਆ ਵੀ ਹੋ ਜਿਹੜਾ ਇਸ ਦੇ ਵਿੱਚ ਕੀ ਗਿਆ ਹੈਗਾ। ਉਹਨੇ 10-13 ਕੀਜ਼ ਜਿਹੜੀਆਂ ਦਿੱਤੀਆਂ ਸੀਗੀਆਂ, ਜਿਹਦੇ ਵਿੱਚ ਕਿਹਾ ਸੀਗਾ ਵੀ ਕੀਜ਼ ਟੂ ਵਾਈਟ ਹਾਊਸ ਜਿਹੜਾ ਸਿਸਟਮ ਉਸਨੇ ਬਣਾਇਆ ਸੀਗਾ, ਉਹਦੇ ਵਿੱਚ ਉਹਨੇ ਪ੍ਰੈਡਿਕਟ ਕੀਤਾ ਸੀਗਾ ਵੀ ਭਾਈ ਨਹੀਂ ਜਿਹੜੇ ਆ ਇਹ ਡੈਮੋਕ੍ਰੇਟਸ ਆ ਮੁੜ ਦੁਬਾਰਾ ਜਿਹੜੇ ਉਹ ਆ ਰਹੇ ਆ। ਪਰ ਇਲੈਕਸ਼ਨ ਡੇ ਵਾਲੇ ਦਿਨ ਇਹ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਵੀ ਉਸਦੀ ਟੋਟਲੀ ਪ੍ਰੈਡਿਕਸ਼ਨ ਜਿਹੜੀ ਉਹ ਰੋਂਗ ਹੋਈ ਆ। ਕਹਿੰਦਾ ਵੀ ਮੈਨੂੰ ਲੱਗਦਾ ਵੀ ਮੈਂ ਜਿਹੜੀਆਂ ਕਈ ਕੀਜ਼ ਆ ਉਹ ਗਲਤ ਕਾਲ ਜਿਹੜੀਆਂ ਉਹ ਕਰ ਬੈਠਾ ਆ, ਤੇ ਕੌਂਟੈਸਟ ਜਿਹੜੀ ਕੀ ਆ ਉਹ ਪ੍ਰੋਬਲਮੈਟਿਕ ਜਿਹੜੀ ਇਸ ਦੇ ਵਿੱਚ ਰਹੀ ਹੈਗੀ ਆ। ਸੋ ਕਹਿੰਦੇ ਵੀ ਡਿਸਇਨਫੋਰਮੇਸ਼ਨ ਜਿਸ ਤਰੀਕੇ ਦੇ ਨਾਲ ਫੈਲੀ ਪੂਰੇ ਜਿਹੜੇ ਆ ਉਹ ਇਲੈਕਸ਼ਨ ਦੇ ਦੌਰਾਨ, ਖਾਸ ਕਰਕੇ ਐਕਸ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ, ਉਹਦੇ ਨਾਲ ਜਿਹੜੀਆਂ ਮੇਰੀਆਂ ਕੀਜ਼ ਆ ਉਹ ਟੋਟਲ ਉਸ ਦੇ ਵਿੱਚ ਉਲਟ ਜਾ ਪਈਆਂ, ਜਿਹਦੇ ਕਰਕੇ ਜਿਹੜੀ ਮੇਰੀ ਪ੍ਰੈਡਿਕਸ਼ਨ ਆ ਓਵਰਆਲ ਜਿਹੜੀ ਉਹ ਗਲਤ ਹੋ ਗਈ ਆ। ਸੋ ਦੇਖਦੇ ਆ ਵੀ ਅਗਲੀ ਵਾਰ ਇਹ ਜਿਹੜੀ ਕਿੱਦਾਂ ਦੀ ਪ੍ਰੈਡਿਕਸ਼ਨ ਕਰ ਪਾਉਂਦਾ ਆ, ਸਹੀ ਕਰਦਾ ਆ ਜਾਂ ਗਲਤ ਕਰਦਾ ਆ। 11 ਦੇ ਵਿੱਚੋਂ ਹੁਣ ਇਸਨੇ ਕੁੱਲ 9 ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਜਿਹੜੀ ਪ੍ਰੈਡਿਕਸ਼ਨ ਆ 1984 ਤੋਂ ਲੈ ਕੇ ਹੁਣ ਤੱਕ ਸਹੀ ਜਿਹੜੀਆਂ ਉਹ ਕੀਤੀਆਂ ਆ। ਬਹੁਤ ਸਾਰੇ ਜਿਹੜੇ ਮੀਡੀਆ ਤੇ ਜਿਹੜੇ ਸਰਵੇ ਵਾਲੀਆਂ ਕੰਪਨੀਆਂ ਆ ਉਹ ਵੀ ਜਿਹੜੀਆਂ ਗਲਤ ਨਿਕਲੀਆਂ ਹੈਗੀਆਂ। ਪਿਛਲੇ 2016 ਚ ਵੀ ਇਦਾਂ ਹੀ ਹੋਇਆ ਸੀ ਹਰਜੋਤ ਸਿੰਘ ਜੀ, ਤੇ ਇਸ ਵਾਰ ਵੀ ਜਿਹੜਾ ਹੋਏ ਜਿਸ ਤਰੀਕੇ ਦੇ ਨਾਲ ਕਲੋਜ਼ ਕੰਟੈਸਟ ਜਿਹੜਾ ਉਹ ਦੱਸਿਆ ਜਾ ਰਿਹਾ ਸੀ, ਨੋ ਡਾਊਟ ਕਲੋਜ਼ ਤਾਂ ਜਿਹੜਾ ਉਹ ਰਿਹਾ ਆ। ਹੁਣ ਜਿੱਤ ਤੋਂ ਬਾਅਦ ਚ ਇਦਾਂ ਲੱਗਦਾ ਹੁੰਦਾ ਵੀ ਨਹੀਂ ਇਹ ਤਾਂ ਇੱਕ ਵੀ ਜਿਹੜਾ ਉਹ ਨਹੀਂ ਜਿੱਤ ਸਕੀ, ਪਰ ਓਵਰਆਲ ਐਂਟੀ ਇਨਕੰਬੈਂਸੀ ਬਹੁਤ ਵੱਡਾ ਜਿਹੜਾ ਉਹ ਫੈਕਟਰ ਜਿਹੜਾ ਹੋ ਰਿਹਾ। ਇਨਫਲੇਸ਼ਨ ਤੇ ਜਿਹੜੀ ਇਮੀਗ੍ਰੇਸ਼ਨ ਦਾ, ਇਹਨਾਂ ਦੋ ਮੁੱਦਿਆਂ ਨੇ ਜਿਹੜਾ ਉਹ ਡੈਮੋਕ੍ਰੇਟਾਂ ਦਾ ਟੋਟਲੀ ਜਿਹੜਾ ਆ ਉਹ ਸੂਪੜਾ ਸਾਫ਼ ਕਰਾ ਦਿੱਤਾ ਜੀ। ਇਨਫਲੇਸ਼ਨ ਦਾ ਜਿਹੜਾ ਬਹੁਤ ਵੱਡਾ ਅਸਰ ਪਿਆ, ਮਹਿੰਗਾਈ ਦਾ। ਸੋ ਕੁਝ ਜਿਹੜੀਆਂ ਚੀਜ਼ਾਂ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਹਿਲੇ ਦਿਨ ਬਿਨਾਂ ਕਾਂਗਰਸ ਨੂੰ ਪੁੱਛਿਆ, ਬਿਨਾਂ ਸੈਨੇਟ ਨੂੰ ਪੁੱਛਿਆ ਕੀ ਕਰ ਸਕਦੇ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ। ਕਾਰਪੋਰੇਟ ਟੈਕਸਸ ਨੂੰ ਕੱਟ ਕਰਨ ਦੇ ਲਈ ਟਰੰਪ ਉਹਨਾਂ ਨੂੰ ਕਾਂਗਰਸ ਦੇ ਕੋਲ ਜਾਣਾ ਪਊਗਾ ਤੇ ਕਾਫੀ ਲੰਮਾ ਸਮਾਂ ਜਿਹੜਾ ਲੱਗ ਸਕਦਾ ਹੈਗਾ ਆ। ਹਾਲਾਂਕਿ ਕਾਂਗਰਸ ਲੱਗਦਾ ਹੀ ਆ ਵੀ ਕਾਂਗਰਸ ਦੇ ਵਿੱਚ ਵੀ ਮੈਜੋਰਿਟੀ ਜਿਹੜੀ ਆ ਉਹਨਾਂ ਦੇ ਕੋਲ ਆ ਜਾਣੀ ਆ। ਪਹਿਲੇ ਦਿਨ ਇਹ ਕਹਿੰਦੇ ਵੀ ਉਹ ਫੈਡਰਲ ਫੰਡਿੰਗ ਆਫ ਜੈਂਡਰ ਅਫਰਮਿੰਗ ਹੈਲਥ ਕੇਅਰ ਉਹਦੇ ਉੱਤੇ ਜਿਹੜਾ ਆ ਬੈਨ ਕਰ ਦੇਣਗੇ। ਉਹ ਆਪਣੇ ਸਟ੍ਰਾਈਕ ਆਫ ਦੇ ਪੈਨ ਦੇ ਨਾਲ ਹੀ ਕਰ ਸਕਦੇ ਹੈਗੇ ਆ। ਇਮੀਗ੍ਰੇਸ਼ਨ ਤੇ ਮਾਸ ਡਿਪੋਰਟੇਸ਼ਨ ਆਫ ਇਮੀਗ੍ਰੈਂਟਸ, ਕੈਂਪਿੰਗ ਟ੍ਰੇਲ ਦੇ ਉੱਤੇ ਵਾਰ-ਵਾਰ ਟਰੰਪ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਮੈਂ ਡੇ 1 ਤੋਂ ਹੀ ਲਾਰਜੈਸਟ ਡਿਪੋਰਟੇਸ਼ਨ ਆਪਰੇਸ਼ਨ ਅਮਰੀਕਾ ਦੀ ਹਿਸਟਰੀ ਦੇ ਵਿੱਚ ਕਰੂੰਗਾ। ਕਹਿੰਦੇ ਸੀ ਵੀ 20 ਮਿਲੀਅਨ ਲੋਕਾਂ ਨੂੰ ਜਿਹੜੇ ਆ ਡਿਪੋਰਟ ਕੀਤਾ ਜਾਊਗਾ। ਪਰ ਕਿਸ ਤਰ੍ਹਾਂ ਕੀਤਾ ਜਾਊਗਾ, ਇਹ ਟੈਕਸਸ ਦੇ ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹ ਕਹਿੰਦੇ ਵੀ ਇਹ ਇਦਾਂ ਦਾ ਆ ਵੀ ਕਿਸੇ ਬਹੁਤ ਹੀ ਉੱਚੀ ਪਹਾੜੀ ਦੇ ਉੱਤੇ ਚੜ੍ਹਨਾ ਇੰਪੋਸੀਬਲ ਜੀ ਗੱਲ ਆ ਜੀ, ਖਰਚਾ ਬਹੁਤ ਹੈ ਇਹਦੇ ਵਿੱਚ, ਟਾਈਮ ਲੱਗੂਗਾ। ਲੋਅਰ ਲੈਵਲ ਤੇ ਜਿਹੜੇ ਜੱਜਸ ਆ ਉਹਨਾਂ ਦੇ ਜਿਹੜੇ ਕੇਸ ਉਹ ਕਰਨਗੇ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਆ ਉਹ ਐਂਟਰ ਨਹੀਂ ਹੋਣ ਦੇਣਗੀਆਂ ਹੋਮਲੈਂਡ ਸਿਕਿਉਰਿਟੀ ਵਾਲੇ ਲੋਕਾਂ ਨੂੰ। ਇਹ ਸੋ ਕਾਫੀ ਚੱਲੂਗਾ, ਪਰ ਹੋ ਸਕਦਾ ਹੈ ਵੀ ਬਾਰਡਰ ਜਿਹੜਾ ਆ ਉਹ ਇਮੀਡੀਏਟਲੀ ਸ਼ਟ ਡਾਊਨ ਕਰ ਦੇਣ। ਟੈਰਿਫ ਬਿਗ ਤੇ ਸਮਾਲ 2024 ਦੇ ਵਿੱਚ ਟਰੰਪ ਉਹਨਾਂ ਨੇ ਪਹਿਲੇ ਕਿਹਾ ਸੀ ਵੀ ਮੈਂ ਟੈਰਿਫ ਜਿਹੜੇ ਆ ਉਹ ਬਹੁਤ ਜ਼ਿਆਦਾ ਵਧਾਊਂਗਾ, ਖਾਸ ਕਰਕੇ ਚਾਈਨਾ ਦੇ ਉੱਤੇ ਤਾਂ 100%, ਹੋਰ ਚੀਜ਼ਾਂ ਤੇ 10 ਤੋਂ ਹੋਰ ਮੁਲਕਾਂ ਤੋਂ ਜਿਹੜੀ 10 ਤੋਂ ਲੈ ਕੇ 25% ਤੱਕ। ਸੋ ਜਿਹੜੇ ਇਕੋਨੋਮਿਸਟ ਆ ਪੂਰੀ ਅਕ੍ਰੋਸ ਦਾ ਬੋਰਡ ਉਹ ਕਹਿੰਦੇ ਆ ਵੀ ਜੇ ਟੈਰਿਫਸ ਇੰਨੇ ਲਾਏ ਗਏ ਉਹਦੇ ਨਾਲ ਚੀਜ਼ਾਂ ਦੀਆਂ ਕੀਮਤਾਂ ਹੋਰ ਵਧਣਗੀਆਂ। ਸੋ ਇੱਕ ਤਰ੍ਹਾਂ ਨਾਲ ਕ੍ਰਿਪਲਿੰਗ ਇਨਫਲੇਸ਼ਨ ਹੋਊਗੀ। ਸੋ ਇਸ ਤੋਂ ਬਿਨਾਂ ਡ੍ਰਿਲਿੰਗ ਕਹਿੰਦੇ ਸੀ ਵੀ ਉਹਨਾਂ ਨੇ ਇਹ ਕਿਹਾ ਵੀ US ਆਇਲ ਡ੍ਰਿਲਿੰਗ ਮੈਂ ਪਹਿਲੇ ਦਿਨ ਤੋਂ ਹੀ ਜਿਹੜਾ ਸ਼ੁਰੂ ਕਰ ਦਊਂਗਾ ਤਾਂ ਕਿ ਅਮਰੀਕਾ ਦੇ ਵਿੱਚ ਜਿਹੜੀ ਆ ਗੈਸ ਉਹ ਕੱਢੀ ਜਾ ਸਕੇ। ਪਿਛਲੀ ਵਾਰੀ ਜਿਹੜਾ ਇੱਕ ਪ੍ਰੋਜੈਕਟ ਜਦੋਂ ਵੀ ਬਾਈਡਨ ਹੁਣੀ ਆਏ ਸੀ ਪਹਿਲੇ ਦਿਨ ਬੰਦ ਕਰ ਦਿੱਤਾ ਸੀ, ਹੋ ਸਕਦਾ ਉਸ ਪ੍ਰੋਜੈਕਟ ਨੂੰ ਫੇਰ ਓਪਨ ਕਰ ਦਿੱਤਾ ਜਾਵੇ। ਯੂਕਰੇਨ ਤੇ ਰਸ਼ੀਆ ਦੇ ਵਿੱਚ ਉਹਨਾਂ ਨੇ ਕਈ ਵਾਰ ਸਟੇਟਮੈਂਟ ਦਿੱਤੀ ਟਰੰਪ ਉਹਨਾਂ ਨੇ ਵੀ
ਇੱਕ ਟਾਊਨ ਹਾਲ ਮੀਟਿੰਗ 'ਚ ਵੀ ਕਿਹਾ ਸੀ ਮਈ ਮਹੀਨੇ 'ਚ ਵੀ ਮੈਂ 24 ਘੰਟਿਆਂ ਦੇ ਵਿੱਚ ਜਿਹੜੀ ਜੰਗ ਆ ਉਹ ਖਤਮ ਕਰ ਸਕਦਾ ਹੈਗਾ। ਸੋ ਇਹ ਉਹਨਾਂ ਦੀ ਕਹਿੰਦੇ ਵੀ ਡੇ 1 ਪ੍ਰਾਇੋਰਟੀ ਹੋਊਗੀ, ਬ੍ਰਿੰਗਿੰਗ ਯੂਕਰੇਨ ਐਂਡ ਰਸ਼ੀਆ ਟੂ ਦਾ ਨੈਗੋਸ਼ੀਏਟਿੰਗ ਟੇਬਲ ਟੂ ਐਂਡ ਦਿਸ ਵਾਰ। ਸੋ ਅਲਟੀਮੇਟਲੀ ਤਾਂ ਨੈਗੋਸ਼ੀਏਸ਼ਨ ਨਾਲ ਹੀ ਹੋਣੀ ਆ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਕਿ ਛੇਤੀ ਤੋਂ ਛੇਤੀ $6 ਬਿਲੀਅਨ ਜਿਹੜੀ ਮਿਲਟਰੀ ਏਡ ਆ ਉਹ ਕੀਵ ਜਿਹੜੀ ਯੂਕਰੇਨ ਦੀ ਰਾਜਧਾਨੀ ਆ ਉਹਨਾਂ ਨੂੰ ਭੇਜੀ ਜਾਵੇ, ਕਿਉਂਕਿ ਜਨਵਰੀ 2025 ਨੂੰ ਟਰੰਪ ਹੋਣਾ ਨੇ ਜਿਹੜਾ ਆਪਣਾ ਆਫਿਸ ਆ ਉਹ ਟੇਕ ਓਵਰ ਕਰਨਾ ਆ, ਤੇ ਅੱਜ ਨਵੰਬਰ 8 ਆ। ਸੋ ਕਾਫੀ ਸਮਾਂ ਹੈਗਾ ਜਿਹਦੇ ਵਿੱਚ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਯੂਕਰੇਨ ਦੀ ਸਪੋਰਟ ਕਰਨਾ ਚਾਹੁੰਦੇ ਹੈਗੇ ਆ। ਈਰਾਨ ਦੇ ਉੱਤੇ ਹੋਰ ਸੈਂਕਸ਼ਨਸ ਲਾਈਆਂ ਜਾਊਗੀਆਂ। ਪਿਛਲੀ ਵਾਰੀ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਦੀ ਬਾਬਤ ਕਿਹਾ ਸੀ ਵੀ ਦੇਖੋ ਜੀ ਇਹਨਾਂ ਨੇ ਸੈਂਕਸ਼ਨਸ ਕਈ ਹਟਾਈਆਂ ਸੀਆਂ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੈਸੇ ਦਿੱਤੇ ਸੀ ਈਰਾਨ ਵਾਲਿਆਂ ਨੂੰ। ਸੋ ਈਰਾਨ ਦੇ ਉਲਟ ਪਹਿਲੇ ਦਿਨ ਤੋਂ ਟਰੰਪ ਹੋਣੀ ਹੈਗੇ ਆ, ਸੋ ਉਹਨਾਂ ਦੇ ਅਗੇਂਸਟ ਜਿਹੜੀਆਂ ਆ ਸੈਂਕਸ਼ਨਸ ਪਹਿਲੇ ਦਿਨ ਲਾਈਆਂ ਜਾ ਸਕਦੀਆਂ, ਕਿਉਂਕਿ ਕਹਿੰਦੇ ਨਵੀਆਂ ਸੈਂਕਸ਼ਨਸ ਨਿਊ ਸੈਂਕਸ਼ਨਸ ਵੁੱਡ ਨਾਟ ਰਿਕੁਆਇਰ ਕਾਂਗਰੈਸ਼ਨਲ ਅਪਰੂਵਲ and therefore could be another item on the day 1 checklist। ਜੀ ਬਿਲਕੁਲ। ਕੈਸ਼ ਪਟੇਲ ਦਾ ਵੀ ਨਾਮ ਜਿਹੜਾ ਉਹ ਆ ਰਿਹਾ, ਸੀਏ ਦਾ ਕਹਿੰਦੇ ਵੀ ਡਾਇਰੈਕਟਰ ਹੋ ਸਕਦਾ। ਇਹ ਵੀ ਇੱਕ ਕਹਿ ਲਓ ਵੀ ਕੱਟੜ ਟਰੰਪੀਅਨ ਤਾਂ ਜਿਹੜਾ ਉਹ ਹੈਗਾ ਹੀ ਹੈਗਾ ਆ। ਇਹ ਗੁਜਰਾਤੀ ਮੂਲ ਦਾ ਬੰਦਾ ਆ ਤੇ ਉਹ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਕਾਫੀ ਜ਼ਿਆਦਾ ਟਰੰਪ ਹੋਣਾ ਦੇ ਜਿਹੜੇ ਹੋਣਗੇ ਜਿਨ੍ਹਾਂ ਦੀਆਂ ਨਜ਼ਦੀਕੀਆਂ ਭਾਰਤ ਦੇ ਨਾਲ ਜਿਹੜੀਆਂ ਉਹ ਰਹਿਣਗੀਆਂ। ਸੋ ਸਿੱਖਾਂ ਨੇ ਕਾਫੀ ਜਿਹੜੀ ਆ ਟਰੰਪ ਦੀ ਆ ਕਈਆਂ ਨੇ ਸਪੋਰਟ ਕੀਤੀ, ਚਲੋ ਸਾਰਿਆਂ ਨੇ ਤਾਂ ਨਹੀਂ, ਕਈਆਂ ਨੇ ਕੀਤੀ ਕਈਆਂ ਨੇ ਨਹੀਂ ਵੀ ਕੀਤੀ, ਪਰ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਸਿੱਖ ਮਸਲਿਆਂ ਦੇ ਵਿੱਚ ਓਵਰਆਲ ਕਿੱਦਾਂ ਦਾ ਜਿਹੜਾ ਟਰੰਪ ਹੋਣਾ ਦਾ ਨਜ਼ਰੀਆ ਜਿਹੜਾ ਉਹ ਰਹਿੰਦਾ ਆ। ਸੋ RSS ਦੇ ਨਾਲ ਜਿਹੜੀ ਜੁੜੀ ਹੋਈ ਤੁਲਸੀ ਗੱਭੜ ਆ ਉਹ ਵੀ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਆ ਸਕਦੀ ਹੈ। ਵਿਵੇਕ ਰਾਮਾਸਵਾਮੀ ਵੀ ਜਿਹੜਾ ਉਹ ਆ ਸਕਦਾ, ਜਿੰਨੀਆਂ ਸਿੱਧੀਆਂ ਹੀ ਤਾਰਾਂ ਜਿਹੜੀਆਂ ਉਧਰਲੇ ਪਾਸੇ ਨੂੰ ਜਾ ਕੇ ਜਿਹੜੇ ਉਹ ਝੁਕਦੇ ਨੇ, ਝੁਕਾਅ ਜਿਹੜਾ ਉਹ ਰੱਖਦੇ ਆ। ਸੋ ਸਿੱਖਾਂ ਨੇ ਜੋ ਕੁਛ ਉਹ ਇਸ ਪ੍ਰਸ਼ਾਸਨ ਦੇ ਦੌਰਾਨ ਕਰਾਇਆ ਆ ਜਾਂ ਹੋਇਆ ਆ ਉਹ ਉਸ ਤਰੀਕੇ ਦੇ ਨਾਲ ਅੱਗੇ ਚੱਲਦਾ ਰਹੂਗਾ। ਇਹਦੇ ਨੂੰ ਲੈ ਕੇ ਸਾਰਿਆਂ ਨੂੰ ਹੀ ਮਿਲ ਜੁਲ ਕੇ ਹੁਣ ਅੱਗੇ ਕੰਮ ਕਰਨਾ ਪੈਣਾ ਆ। ਕੰਮ ਥੋੜਾ ਜਿਹਾ ਇਸ ਦੇ ਵਿੱਚ ਢਿੱਲ ਮੱਠ ਜਿਹੜੀ ਉਹ ਦੇਖਣ ਨੂੰ ਹੋ ਸਕਦੀ ਆ। ਉਧਰ ਖਬਰ ਜਿਹੜੀ ਆ ਰਹੀ ਆ ਫੈਡ ਦੇ ਨਾਲ ਸੰਬੰਧਿਤ, ਫੈਡ ਕਹਿੰਦੇ ਵੀ ਇੱਕ ਹੋਰ ਇੰਟਰਸਟ ਰੇਟ ਜਿਹੜਾ ਉਹ ਕਰ ਸਕਦਾ। 2 ਇੰਟਰਸਟ ਰੇਟ ਕੱਟਸ ਦੀ ਆਪਾਂ ਨੂੰ ਸੰਭਾਵਨਾ ਇਸ ਸਾਲ ਦੇ ਵਿੱਚ ਜਤਾਈ ਗਈ ਸੀ। ਇੱਕ ਆਲਰੇਡੀ 0.5% ਦਾ ਕੀਤਾ ਜਾ ਚੁੱਕਾ ਆ ਤੇ ਹੁਣ ਜਿਹੜਾ ਦੂਸਰਾ ਇੰਟਰਸਟ ਰੇਟ ਕੱਟ ਆ ਉਹ ਨਵੰਬਰ ਮਹੀਨੇ ਯਾਨੀ ਕਿ ਇਸ ਮਹੀਨੇ ਦੇ ਵਿੱਚ ਆ ਸਕਦਾ ਆ, ਇਲੈਕਸ਼ਨ ਦੀ ਬੈਕਡ੍ਰੌਪ ਤੋਂ ਜਿਹੜਾ ਉਹ ਬਾਅਦ ਚ। ਫੈਡ ਦੇ ਜਿਹੜੇ ਚੇਅਰਮੈਨ ਨੇ ਜਰੋਮ ਪਾਵਲ, ਕੀ ਉਹ ਅਹੁਦੇ ਦੇ ਉੱਤੇ ਬਣੇ ਰਹਿਣਗੇ ਜਾਂ ਕਿੱਦਾਂ ਜਿਹੜਾ ਇਸ ਦੇ ਵਿੱਚ ਚੇਂਜ ਹੋਊਗਾ, ਇਹ ਜਿਹੜੀ ਹੁਣ ਦੇਖਣ ਵਾਲੀ ਅੱਗੇ ਭਵਿੱਖ ਦੀ ਗੱਲ ਹੋਊਗੀ। 20 ਜਨਵਰੀ ਤੋਂ ਬਾਅਦ ਕੀ ਹੁੰਦਾ ਆ, ਹਰ ਇੱਕ ਦੀ ਜਿਹੜੀ ਨਜ਼ਰ ਆ ਉਸ ਦੇ ਉੱਤੇ ਬਣੀ ਪਈ ਆ। ਉਧਰ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਬਾਈਡਨ, ਉਹਨਾਂ ਨੇ ਵੀ ਕਿਹਾ, ਕਹਿੰਦੇ ਵੀ ਮੈਂ ਬਹੁਤ ਸਾਰੇ ਜਿਹੜੇ ਕਾਨੂੰਨ ਜਾਂ ਜਿਹੜੀਆਂ ਚੀਜ਼ਾਂ ਮੈਂ ਪਾਸ ਕਰਵਾਈਆਂ ਆ ਉਹਨਾਂ ਨੂੰ ਸੇਫਗਾਰਡ ਕਰਨ ਦੇ ਲਈ ਜਿਹੜਾ ਉਹ ਕੰਮ ਕਰਨਾ ਆ। ਇਹ ਨਾ ਹੋਵੇ ਵੀ ਆਉਂਦੇ ਆ ਜਿਹੜੇ ਆ ਟਰੰਪ ਹੁਣੀ ਸਾਈਨ ਕਰੀ ਜਾਣ ਆਰਡਰ ਦੇ ਉੱਤੇ ਤੇ ਉਹਨਾਂ ਦੇ ਕਿਤੇ ਕਰਾਏ ਕੰਮ ਜਿਹੜੇ ਬਾਈਡਨ ਉਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਕੰਮਾਂ ਦੇ ਉੱਤੇ ਜਿਹੜਾ ਉਹ ਪਾਣੀ ਫਿਰ ਜਾਵੇ। ਸੋ ਲੈਟਸ ਸੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਬਣਦਾ ਹੈ। ਪਰ ਫੈਡ ਦੀ ਇੱਕ ਹੋਰ ਇੰਟਰਸਟ ਰੇਟ ਕੱਟ ਦੀ ਜਿਹੜੀ ਸੰਭਾਵਨਾ ਇਸ ਸਾਲ ਦੇ ਵਿੱਚ 100% ਜਿਹੜੀ ਉਹ ਕਹਿੰਦੇ ਆ ਰਹੀ ਹੈਗੀ ਆ। ਸੋ ਫੈਡ ਦੀ ਜਿਹੜੀ ਪਾਲਿਸੀ ਸੈਟਿੰਗ ਕਮੇਟੀ ਆ ਉਹਨਾਂ ਨੇ ਆਪਣੀ ਜਿਹੜੀ ਟਾਰਗੇਟ ਰੇਂਜ ਆ ਫੈਡਰਲ ਫੰਡ ਰੇਟ ਦੀ ਉਹ ਉਹਨਾਂ ਨੇ 4.5 ਤੋਂ 5 ਦੇ ਉੱਤੇ ਕੀਤੀ ਆ। ਪਹਿਲਾਂ ਇਹ 4.5 ਤੋਂ 5 ਦੇ ਵਿੱਚ ਸੀਗੀ ਜਿਹੜੀ ਸਤੰਬਰ ਚ ਸੈੱਟ ਕੀਤੀ ਸੀ। ਸੋ ਮੰਨਿਆ ਜਾ ਰਿਹਾ ਆ ਵੀ 1/4% ਇੰਟਰਸਟ ਰੇਟ ਕੱਟ ਉਹ ਆ ਰਿਹਾ ਹੈਗਾ। ਸੋ ਇਹ ਕਾਫੀ ਫਾਇਦਾ ਹੋਊਗਾ ਲੋਕਾਂ ਨੂੰ ਜਿਨ੍ਹਾਂ ਨੇ ਰੀਫਾਈਨਾਂਸ ਕਰਨਾ ਜਾਂ ਘਰ ਖਰੀਦਣਾ। ਜਿਸ ਤਰ੍ਹਾਂ ਤੁਸੀਂ ਪਟੇਲ ਦੀ ਗੱਲ ਕਰਦੇ ਸੀ, ਉਹ ਬੋਰਨ ਤਾਂ ਇੱਥੇ ਦਾ ਹੀ ਆ, ਨਾਲ ਦੀ ਨਾਲ ਜਿਹੜਾ ਵਿਵੇਕ ਰਾਮਾਸਵਾਮੀ ਆ। ਸੋ ਇਹਨਾਂ ਦੋਨਾਂ ਦੀ ਸੋਚ ਜਿਹੜੀ ਆ ਬਹੁਤ ਫਾਰ ਰਾਈਟ ਹੈਗੀ ਆ। ਤੁਸੀਂ ਵਿਵੇਕ ਰਾਮਾਸਵਾਮੀ ਦੇ ਵੀ ਜਿਹੜੇ ਭਾਸ਼ਣ ਸੁਣੇ ਹੋਣੇ ਆ, ਉਹ ਤਾਂ ਟਰੰਪ ਨਾਲੋਂ ਵੀ ਜ਼ਿਆਦਾ ਜ਼ਹਿਰ ਉਗਲਦਾ ਰਹਿੰਦਾ ਬਹੁਤ ਵਾਰ ਕਈ ਮਸਲਿਆਂ ਦੇ ਉੱਤੇ। ਸੋ ਉਹ ਵੀ ਕੈਬਨਿਟ ਮਿਨਿਸਟਰ ਹੋ ਸਕਦੇ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਵਿਵੇਕ ਰਾਮਾਸਵਾਮੀ ਤੇ ਉਸਨੇ ਟਰੰਪ ਦੀ ਜਿਹੜੀ ਕਾਫੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਸਪੋਰਟ ਕੀਤੀ ਆ। ਕਿਸੇ ਕੈਬਨਿਟ ਪੋਜੀਸ਼ਨ ਦੇ ਉੱਤੇ ਵਿਵੇਕ ਰਾਮਾਸਵਾਮੀ ਵੀ ਹੋ ਸਕਦੇ ਹੈਗੇ। ਜੀ ਸਮਾਂ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈ ਜੀ, ਹੁਣ ਇੱਥੇ ਜਿਹੜੇ ਲਵਾਂਗੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। Thank you.